ਤੇ ਪੱਖਾ ਲਾਤਾ ਵੀਰ ਨੇ, ਆਏ ਹਾਏ। ਤੇ ਉਤੋਂ ਨਾ ਜਿਹੜਾ ਛਾਂ ਜਿਹੜੀ ਨਿੰਮ ਦੀ, ਆਏ ਹਾਏ। ਇਹ 1913 ਚ ਬਣੀ ਸੀ ਤੇ 1925 ਵਿੱਚ ਇੱਥੇ ਨਾ ਜਿਹੜਾ ਲਾਈਟ ਆਈ ਸੀ। ਤੇ ਕਿਹਾ ਜਾਂਦਾ ਵਾ ਵੀ ਪਹਿਲੀ ਵਾਰੀ ਜਿਹੜਾ ਨਾ ਇੱਥੇ ਹੀ ਨਾ ਜਿਹੜਾ ਪੱਖੇ ਚਲਾਏ ਗਏ ਸੀ, ਬੱਤੀਆਂ ਬਣਦੀਆਂ ਨਾ ਬਜਰੀ ਬੁਜਰੀ ਇਹ ਪਾ ਕੇ ਪੌੜੀਆਂ, ਉਹਨਾਂ ਨਾਲੋਂ ਤੇ ਕਿਧਰੇ ਸਹੀ ਜਿਹੜੀ ਹਲੇ ਵੀ ਚੰਗੀ 100-150 ਸਾਲ ਹੋ ਗਿਆ ਹਲੇ ਮਜ਼ਬੂਤ ਖਲੋਤੀ ਆਪਾਂ ਉੱਥੇ। ਬੜੇ ਨਾ ਯਾਰ ਵਧੀਆ ਸੀ, ਮੈਨੂੰ ਤੇ ਬਹੁਤ ਪਸੰਦ ਆ। ਮੈਨੂੰ ਪੁਰਾਣੀਆਂ ਇਮਾਰਤਾਂ ਬਹੁਤ ਪਸੰਦ ਆ, ਇਹਨਾਂ ਦੀ ਬਣਾਵਟ ਜਿਵੇਂ ਬਣਾਈਆਂ ਜਾਂਦੀਆਂ ਸੀ, ਬੜੀ ਮਿਹਨਤ ਕੀਤੀ ਜਾਂਦੀ। ਹੁਣ ਤਾਂ ਚੱਲ ਇੱਟ ਤੇ ਮਸਾਲਾ, ਚੱਲ ਮੇਰੇ ਭਾਈ ਟਾਈਮ ਪੂਰਾ ਕਰੋ ਤੇ ਘਰ ਜਾਓ। ਉਹ ਜਿਹੜੀਆਂ ਬਾਰੀਆਂ ਦੇਖ ਰਹੇ ਛੋਟੇ ਆਹ ਵਾਲੀਆਂ, ਇਹ ਉਦੋਂ ਬੱਤੀ ਨਹੀਂ ਸੀ ਹੁੰਦੀ, ਇਸ ਕਰਕੇ ਬਾਰੀਆਂ ਬਣਾਈਆਂ ਸੀ ਕਿ ਇਹਨਾਂ ਥਣੀ ਲਾਈਟ ਆਵੇ, ਨਾਲੇ ਹਵਾ ਕਰਾਸ ਹੋਵੇ। ਮੈਨੂੰ ਇਹ ਦੱਸੋ, ਨਲਕੇ ਤੇ ਚਲੋ ਲੱਗੇ ਹੀ ਹੋਣੇ ਆ ਸਾਰਿਆਂ ਦੇ, ਜਾਂ ਜਿਨ੍ਹਾਂ ਨੇ ਨਲਕਿਆਂ ਵਾਲਾ ਦੌਰ ਦੇਖਿਆ ਹੋਇਆ ਵਾ। ਆਹ ਹੱਥੀ ਕਿਤੇ ਵੱਜੀ ਆ ਛੁੱਟ ਕੇ। ਇਹ ਹੱਥੀ ਜਦੋਂ ਏਦਾਂ ਗੇੜਦੇ ਹੁੰਦੇ ਸੀ, ਕਈ ਵਾਰੀ ਹੱਥ ਸਲਿੱਪ ਹੋ ਜਾਂਦਾ ਸੀ ਤੇ ਬੜੀ ਭੈੜੀ ਵੱਜਦੀ ਹੁੰਦੀ ਸੀ। ਤੇ ਇਹ ਕਿਤੇ ਵੱਜੀ ਆ, ਥੱਲੇ ਕਮੈਂਟ ਕਰਕੇ ਜਾਇਆ ਜੀ। ਓਏ ਐਸਾ ਕਿਹੜਾ ਕੰਮ ਤੂੰ ਹੀ ਦੱਸ ਜਹਰ ਕਾਨੇ, ਜਿਹੜਾ ਜੱਟਾਂ ਮੂਰੇ ਅੜਿਆ ਪਲਹਾ, ਹੋ ਚੱਤੇ ਪਹਿਰ ਰੱਬ ਰੱਖਦੇ ਨੀ ਮਿੱਤਰਾਂ ਦੀ ਚੜ੍ਹਦੀ ਕਲਾ। ਹੈਲੋ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਸਮੀ ਜੱਟ, ਤੇ ਅੱਜ ਦੇ ਨਵੇਂ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ ਤੇ ਵੈਲਕਮ। ਅੱਜ ਦਾ ਨਵਾਂ ਵਲੌਗ ਆਪਾਂ ਸਟਾਰਟ ਕਰ ਲਿਆ ਵਾ, ਤੇ ਜਿਹੜਾ ਨਾ ਅੱਜ ਆਪਾਂ ਤੁਹਾਨੂੰ ਕੀ ਦਿਖਾਈਏ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ 9 ਲੱਖੀ ਹਵੇਲੀ। 9 ਲੱਖੀ ਹਵੇਲੀ 1913 ਦੇ ਵਿੱਚ ਇੱਕ ਹਵੇਲੀ ਬਣੀ ਸੀ, ਤੇ ਉਹਦੇ ਉੱਤੇ 9 ਲੱਖ ਰੁਪਇਆ ਲੱਗਾ ਸੀ ਉਸ ਸਮੇਂ। ਤੇ ਉਦੋਂ ਤੇ ਬਹੁਤ ਹੀ ਸਸਤੇ ਦੋ ਸੀ, 1947 ਤੋਂ ਹੀ ਪਹਿਲੇ ਦੀ ਗੱਲ ਕਰ ਰਹੇ, ਤੇ ਬਹੁਤ ਹੀ ਸਸਤੇ ਦੋ। ਉਦੋਂ 9 ਲੱਖ ਰੁਪਇਆ ਲਾਇਆ ਸੀ ਇੱਕ ਕਰਨਲ ਨੇ। ਤੇ ਉਹ ਹਵੇਲੀ ਅੱਜ 9 ਲੱਖੀ ਆਪਾਂ ਤੁਹਾਨੂੰ ਦਿਖਾਉਣ ਚੱਲੇ ਹਾਂ। ਹੁਣ ਤਾਂ ਉਹਦੀ ਬਹੁਤ ਮਾੜੀ ਹਾਲਤ ਹੈ, ਲੇਕਿਨ ਪੁਰਾਣੀ ਹੈ, ਇਸ ਕਰਕੇ ਲੋਕ ਨਾ ਜਿਹੜਾ ਦੇਖਣ ਜਾਂਦੇ ਆ। ਤੇ ਮੇਰੇ ਆਪਣੇ ਸ਼ਹਿਰ ਉਕਾੜੇ ਵਿੱਚ ਆ ਹਵੇਲੀ 34-2R, ਜਿਵੇਂ ਤੁਹਾਨੂੰ ਦੱਸਿਆ ਸੀ ਵੀ ਨਹਿਰ ਦੀ ਰਾਈਟ ਸਾਈਡ ਤੇ R ਲੱਗਦੇ ਆ ਚੱਕਾਂ ਨੂੰ, 1R 2R 3R, ਤੇ ਲੈਫਟ ਸਾਈਡ ਤੇ L ਲੱਗਦੇ ਆ। ਤੇ ਐਵੇਂ ਹੀ ਨਹਿਰ ਦੀ ਰਾਈਟ ਸਾਈਡ ਤੇ 34-2R ਆਪਾਂ ਜਾ ਰਹੇ ਹਾਂ ਤੁਹਾਨੂੰ 9 ਲੱਖੀ ਹਵੇਲੀ ਦਿਖਾਉਣ। ਤੇ ਉੱਥੇ ਚੱਲ ਕੇ ਜਿਹੜਾ ਨਾ ਤੁਹਾਨੂੰ ਬਾਕੀ ਆਪਾਂ ਉਹਦੀ ਹਿਸਟਰੀ, ਕਿੰਨੇ ਬਣਾਈ ਸੀ, ਕਿਹੜੇ ਕਰਨਲ ਨੇ, ਫਿਰ ਕਿਦੋਂ ਤੱਕ ਉਹ ਰਹੇ ਹਵੇਲੀ 'ਚ, ਸਾਰਾ ਕੁਛ ਨਾ ਤੁਹਾਨੂੰ ਡਿਟੇਲ ਦੇਣੀ ਆ ਉੱਥੇ ਜਾ ਕੇ। ਤੇ ਬਸ ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ, ਆਪਣੇ ਸਮੀ ਜੱਟ ਦੇ ਨਾਲ। ਤੇ ਚੈਨਲ ਵੀ ਦੋ ਦਾ ਨਾ ਸਬਸਕ੍ਰਾਈਬ ਕਰ ਲਿਆ ਕਰੋ ਯਾਰ। ਦੇਖ ਲੈਂਦੇ, ਮੈਂ ਕੱਲ YouTube ਤੇ ਵੇਖਿਆ, ਵੇਖਦੇ ਸਾਰੇ ਹੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਵਿੱਚੋਂ ਅੱਧੇ ਤੋਂ ਜ਼ਿਆਦਾ ਬੰਦਿਆਂ ਨੇ। ਤੇ ਚੈਨਲ ਲਾਜ਼ਮੀ ਆਪਣੇ ਸਮੀ ਜੱਟ ਦਾ सब्सक्राइब कर लियो। ते हमरे भैया है हमारे साथ। हेलो जी, ऐसे भाईजान कल्ले भैया ही नहीं है नाल ना, जड़ा असी ना जड़ा अज खान पीन का भी पूरा प्रोग्राम किया है वा। जड़ा ना आलू वाले नान नाल गोलगप्पे वाला खट्टा नाल चटनी मेरे वीडियो। नहर ते आके बैठे हैं सकून वाली जगह ते, ते इत्थों ही आपां व्लॉग स्टार्ट कीता। ते इत्थे ही जड़ा आपां हुण आलू वाले नान चेक कर लीए, ते फिर इत्थों जो ना अगे जो ना चाले पाने हैं। तो जुड़े रहो अज के ब्लॉग के नाल, बड़ा मज़ेदार ते स्वादी ब्लॉग होने वाला। पौत तो लैके ते अपनी अपनी चाह फड़ के हत्थ च, या खाने पीने की कोई भी शैर ते टीवी ते जो ना हम इत्थे ही जम के बह जाओ। ते आयो तुहानूं विखाईए 9 ਲੱਖੀ हवेली। ते लो जी, जिवें कल आपां तुहानूं किला दिखाउण लगे सी, ये बिल्कुल उही रोड आ, फैसलाबाद नूं रोड जांदा जिहड़ी नहर क्रॉस करके। ਤੇ ਉਥੇ ਰੋਡ ਤੇ ਪੈ ਕੇ ਆਪਾਂ ਅੱਗੇ ਜਾ ਰਹੇ ਹਾਂ ਫੈਸਲਾਬਾਦ ਵੱਲ ਨੂੰ ਮੂੰਹ ਆਪਣਾ। ਤੇ ਇੱਥੋਂ ਕਿਲੋਮੀਟਰ ਹੀ ਜਾ ਕੇ ਆਪਾਂ ਮੁੜ ਜਾਣਾ ਵਾ। 1 ਕਿਲੋਮੀਟਰ ਆ ਕੇ ਤੇ ਆਪਾਂ ਬਿਲਕੁਲ ਉਹੀ ਰੋਡ ਮੁੜ ਗਏ ਆ ਜਿਹੜਾ ਕੱਲ ਨੂੰ ਮੁੜੇ ਸੀ। ਸਤਘਰੇ ਵੱਲ ਨੂੰ ਮੂੰਹ ਕਰ ਲਿਆ ਆਪਾਂ। ਤੇ ਥੋੜਾ ਜਿਹਾ ਹੀ ਅੱਗੇ ਜਾ ਕੇ ਨਾ ਉਹ ਸੜਕ ਆਉਂਦੀ ਆ ਜਿਹੜੀ ਪਿੰਡ ਵੱਲ ਨੂੰ ਜਾਂਦੀ ਆ, ਜਿਹੜੀ 9 ਲੱਖੀ ਹਵੇਲੀ ਵੱਲ ਨੂੰ ਸੜਕ ਜਾਂਦੀ ਆ। ਤੇ ਲਓ ਜੀ, ਸੜਕ ਤੋਂ ਆਪਾਂ ਪੈ ਗਏ ਆ ਕੱਚੇ ਗੱਡੀ ਜਿਹੜੀ ਕੱਚੇ ਪਾ ਲਈ ਆ। ਤੇ ਐਵੇਂ ਅੱਧੇ ਕਿਲੋਮੀਟਰ ਤੇ ਹੀ ਹੈਗੀ ਆ 9 ਲੱਖੀ ਹਵੇਲੀ। ਤੇ ਗਰਮੀ ਅੱਜ ਨੋਰਮਲ ਆ, ਕਿਉਂਕਿ ਕੱਲ ਰਾਤ ਨਾ ਜਿਹੜਾ ਬਾਰਿਸ਼ ਪਈ ਸੀ, ਬਹੁਤ ਜ਼ਿਆਦਾ ਬਾਰਿਸ਼ ਪਈ ਸੀ। ਤੇ ਅੱਜ ਥੋੜਾ ਹਬਸ, ਕਿਉਂਕਿ ਧੁੱਪ ਸਵੇਰੇ ਫੇਰ ਨਿਕਲ ਆਈ, ਪਾਣੀ ਦਾ ਜ਼ਮੀਨ ਦਾ ਹਬਸ ਥੋੜਾ। ਤੇ ਅੱਜ ਗਰਮੀ ਹੈ ਵਾ, ਲੇਕਿਨ ਜ਼ਿਆਦਾ ਨਹੀਂ ਆ, ਨੋਰਮਲ ਹੀ ਆ। ਤੇ ਆ ਇੱਕ ਸੇਮ ਹੈ ਸਾਡੇ ਨਾਲ ਖਾਲਾ ਜਾਂਦਾ ਵਾ, ਇਹ ਖਾਲੇ ਦੇ ਨਾਲ ਜਾ ਰਹੇ ਆ। ਤੇ ਅੱਗੇ ਜਾ ਕੇ ਆਪਾਂ ਨੂੰ ਮਿਲਣੀ ਆ 9 ਲੱਖੀ ਹਵੇਲੀ।
ਇੱਧਰ ਜਿਹੜਾ ਨਾ ਝੋਨਾ ਲਾਇਆ ਹੈ ਲੋਕਾਂ ਨੇ ਫੁੱਲ ਭਾਰਨਾ ਮੰਜੀ ਲਾਈ ਹੋਈ ਆ। ਹਵੇਲੀ ਆਪਾਂ ਨੂੰ ਦੂਰੋਂ ਨਜ਼ਰ ਆਉਣ ਲੱਗ ਪਈ ਆ। ਦੂਰੋਂ ਥੋੜਾ ਜਿਹਾ ਤੁਹਾਨੂੰ ਨਜ਼ਾਰਾ ਦਿਖਾਈਏ। ਇਹ ਆ 5x ਕੀਤਾ ਇਸ ਲਈ ਕੈਮਰਾ ਨਾ ਹਿਲਦਾ ਬਹੁਤ। ਤੇ ਹੁਣ ਜਿਹੜਾ ਲਾਗੇ ਚੱਲਦੇ ਆ, ਰਾਸਤਾ ਵੇਖ ਰਹੇ ਆ ਕਿੱਧਰੋਂ ਜਾਂਦਾ ਵਾ। ਡਰਾਈਵਰ ਮੇਰਾ ਲੈ ਆ ਗਲਤ ਰਾਹ ਤੇ। ਓਏ ਯਾਰ ਬਸ ਤੂੰ ਦੱਸੀਏ ਤੈਨੂੰ ਹੋ ਜਾਂਦਾ ਹੁੰਦਾ ਮਖਾਲਤਾ ਕਰੀ ਡਰਾਈਵਰ ਲਾਇਆ ਗਲਤ ਰਾਹ ਤੇ ਵਿੱਚ ਸਾਡੇ ਆ ਗਿਆ ਖਾਲਾ। ਹਵੇਲੀ ਤੋਂ ਅਸੀਂ ਥੋੜੀ ਦੂਰ ਆ, ਵੇਖੋ ਸਾਹਮਣੇ ਜਿਹੜਾ ਨਾ ਹਵੇਲੀ ਨਜ਼ਰ ਆ ਰਹੀ ਆ ਤੇ ਆਹ ਖਾਲਾ ਸਾਡੇ ਵਿੱਚ ਨਾ ਜਿਹੜਾ ਰੁਕਾਵਟ ਬਣ ਗਿਆ, ਕਿਉਂਕਿ ਇੰਨੀ ਵੀ ਲਾਗੇ ਨਹੀਂ ਆ। ਮੈਂ ਜ਼ੂਮ ਕੀਤਾ ਤੇ ਮੋਟਰਸਾਈਕਲ ਨਾਲ ਜਿਹੜਾ ਲਾਗੇ ਲਿਜਾਣੀ ਪੈਣੀ ਆ ਤੇ ਇੱਥੋਂ ਮੋਟਰਸਾਈਕਲ ਜਿਹੜਾ ਨਾ ਕਰਾਸ ਨਹੀਂ ਹੋਣੀ ਖਾਲੇ ਤੋਂ। ਥੋੜਾ ਜਿਹਾ ਉੱਤੋਂ ਗੇੜਾ ਕੱਢ ਕੇ ਤੇ ਫਿਰ ਹਵੇਲੀ ਦੇ ਕੋਲ ਹੁੰਨੇ ਆ ਆਪਾਂ। ਜਾਣਦੇ ਆ ਜੀ। ਲਓ ਜੀ, ਸਾਨੂੰ ਲੱਭ ਗਿਆ ਵਾ ਨਲਕਾ। ਤੇ ਗਰਮੀ ਜਿਵੇਂ ਤੁਹਾਨੂੰ ਦੱਸਿਆ ਵੀ ਰਾਤ ਬਾਰਿਸ਼ ਪਈ ਸੀ ਤੇ ਗਰਮੀ ਹੁਣ ਜਿਹੜੀ ਧੁੱਪ ਪੈ ਰਹੀ ਆ ਨਾ ਉਹ ਬੜੀ ਚੁੱਭਵੀਂ ਤੇ ਐ ਹਬਸ ਜਿਹਾ ਹੈ। ਤੇ ਨਲਕਾ ਸਾਨੂੰ ਲੱਭਿਆ ਸੋਹਣੀ ਗੂੜੀ ਛਾਂ ਤੇ। ਤੇ ਜਿਹੜਾ ਭਾਈਆ ਕਹਿੰਦਾ ਵੀ ਰੋਕ ਰੋਕ ਮੈਨੂੰ ਨਾ ਜਿਹੜਾ ਮੂੰਹ ਹੱਥ ਧੋਣ ਦੇ, ਬਲਕਿ ਭਾਈਏ ਕੋਲ ਹੀ ਸੀ। ਹੁਣ ਜਿਹੜਾ ਮੈਂ ਵੀ ਮਾੜਾ ਛੱਟਾ ਮਾਰਨਾ। ਫੜੀ ਜ਼ਰਾ ਮੇਰਾ ਮੋਬਾਈਲ, ਫੜੀ ਜ਼ਰਾ ਫੜੀ ਜ਼ਰਾ ਫੜੀ ਜ਼ਰਾ। ਉਹਨੂੰ ਇਹ ਦੱਸੋ ਨਲਕੇ ਤੇ ਚਲੋ ਲੱਗੇ ਹੀ ਹੋਣੇ ਆ ਸਾਰਿਆਂ ਦੇ ਵੀ ਆ ਜਿਨ੍ਹਾਂ ਜਿਨ੍ਹਾਂ ਨੇ ਨਲਕਿਆਂ ਵਾਲਾ ਦੌਰ ਦੇਖਿਆ ਹੋਇਆ ਵਾ। ਆਹ ਹੱਥੀ ਕਿਤੇ ਕਿਤੇ ਵੱਜੀ ਆ ਛੁੱਟ ਕੇ। ਇਹ ਹੱਥੀ ਜਦੋਂ ਏਦਾਂ ਗੇੜਦੇ ਹੁੰਦੇ ਸੀ ਕਈ ਵਾਰੀ ਹੱਥ ਸਲਿੱਪ ਹੋ ਜਾਂਦਾ ਸੀ ਤੇ ਬੜੀ ਭੈੜੀ ਵੱਜਦੀ ਹੁੰਦੀ ਸੀ। ਤੇ ਆ ਕਿਤੇ ਕਿਤੇ ਵੱਜੀ ਆ, ਥੱਲੇ ਕਮੈਂਟ ਕਰਕੇ ਜਾਇਆ ਜੇ। ਮੇਰੇ ਤੇ ਵੱਜੀ ਹੋਈ ਆ। ਤੇ ਨਾਲੇ ਫਿਰ ਇੱਥੋਂ ਪਾਣੀ ਕੌਣ ਕੱਢਦਾ ਹੁੰਦਾ ਸੀ ਜਾਣ ਕੇ, ਅੱਗੇ ਹੱਥ ਰੱਖ ਕੇ ਨਾ ਵੀ ਇੱਥੋਂ ਪਾਣੀ ਕੱਢਾਂਗੇ। ਇੱਥੋਂ ਜਾਣ ਕੇ ਪੰਗੇ ਲੈਂਦੇ ਹੁੰਦੇ ਸੀ ਨਲਕੇ ਨੂੰ। ਉਹ ਜੀ ਹਵੇਲੀ ਦਾ ਰਸਤਾ ਵੀ ਲੱਭ ਗਿਆ। ਵੀਰ ਆਪਾਂ ਨੂੰ ਮਿਲੇ ਆ। ਕੀ ਹਾਲ ਚਾਲ? ਮੈਂ ਵਲੌਗ ਬਣਾ ਰਿਹਾ ਵਾਂ ਤੇ ਹਵੇਲੀ ਨੂੰ ਰਸਤਾ ਇਹੀ ਜਾਂਦਾ ਵਾ। ਚਲੋ ਲੈ ਕੇ ਚੱਲੋਗੇ ਸਾਨੂੰ ਫਿਰ? ਚਲੋ। ਕੀ ਨਾਮ ਆ? ਸ਼ਫੀਕ। ਤੇ ਤੇਰਾ? ਆਸਮ। ਇੱਥੇ ਰਹਿੰਦੇ ਜੇ? 34 ਹਨਾ? 34 2R। ਚਲੋ ਜੀ। ਬੇਲੀ ਆਪਾਂ ਨੂੰ ਲੱਭ ਗਏ ਮੁੰਡੇ। ਬੇਲੀ ਪਤਾ ਬਣ ਹੀ ਜਾਂਦੇ, ਬੰਦੇ ਦਾ ਇਖਲਾਕ ਅੱਛਾ ਹੋਣਾ ਚਾਹੀਦਾ। ਤੇ ਆਓ ਫਿਰ ਤੁਹਾਨੂੰ ਜਿਹੜਾ ਨਾ ਹਵੇਲੀ ਦੇ ਦਰਸ਼ਨ ਕਰਾਈਏ। ਜਿਹੜਾ ਮੁੰਡੇ ਕਹਿੰਦੇ ਤੁਹਾਨੂੰ ਲੈ ਕੇ ਚੱਲਦੇ ਆ, ਦਿਖਾਉਂਦੇ ਆ। ਠੰਡੇ ਹੋ ਗਏ ਆ ਮੂੰਹ ਹੱਥ ਹੋ ਕੇ ਤੇ ਨਾ ਹੁਣ ਚੱਲਦੇ ਆ ਜ਼ਰਾ ਹਵੇਲੀ ਦੇਖੀਏ। ਇਹ ਕੋਈ ਦਰਬਾਰ ਆ ਰਾਸਤੇ ਚ ਨਾ ਬਾਬਿਆਂ ਦਾ, ਬਜ਼ੁਰਗਾਂ ਦਾ। ਇਹ ਪਿੰਡ 'ਚ ਜੀ ਤਮਾਕੂ ਦੀ ਵੀ ਕਾਸ਼ਤ ਹੋ ਰਹੀ ਹੈ। ਆਹ ਵੇਖੋ ਆਹ ਸਾਰਾ ਤਮਾਕੂ ਲੱਗਾ ਜੀ। ਤਮਾਕੂ ਪੀਣ ਵਾਲੇ ਵੀ ਬਹੁਤ ਆ ਲੋਕ। ਤੇ ਰਾਸਤਾ ਥੋੜਾ ਗਮਗੀਨ ਹੋਇਆ ਹੈ ਰਾਤ ਵਾਲੀ ਬਾਰਿਸ਼ ਕਰਕੇ। ਪਿੰਡਾਂ ਥਾਂ ਫਿਰ ਤੁਹਾਨੂੰ ਪਤਾ ਕੱਚੇ ਰਾਸਤੇ ਹੁੰਦੇ ਨੇ ਤੇ ਜਦੋਂ ਮੀਂਹ ਪੈਂਦਾ ਫਿਰ ਇੱਕ ਵਾਰੀ ਨਾ ਚਿੱਕੜ ਖੋਬਾ ਚੰਗਾ ਹੋ ਜਾਂਦਾ ਵਾ। ਤੇ ਇਹ 34 2R ਪਿੰਡ ਆ ਤੇ ਪਿੰਡ ਦੇ ਬਾਹਰਲੀ ਸਾਈਡ ਤੋਂ ਆਪਾਂ ਲੰਘ ਰਹੇ ਹਾਂ, ਬਾਹਰੋਂ ਬਾਹਰ। ਪਿੰਡ ਦੇ ਵਿੱਚ ਨਹੀਂ ਗਏ ਤੇ ਹੁਣ ਰਾਸਤਾ ਥੋੜਾ ਔਖਾ ਆ ਗਿਆ। ਹੁਣ ਵੇਖੋ ਮੇਰਾ ਭਰਾ ਕੀ ਕਰਦਾ। ਪਤਾ ਲੱਗ ਜਾਂਦਾ ਤੇਰੀ ਡਰਾਈਵਰੀ ਦਾ, ਲੱਗ ਜਾਂਦਾ ਪਤਾ। ਇਹ ਆਹ ਵੇਖੋ ਵੇਖੋ ਦੋਸਤੋ ਵੇਖੋ, ਤਿਲਕਾ ਹੀ ਦਿੱਤੀ ਮੋਟਰਸਾਈਕਲ ਤੇ। ਅੱਛਾ ਯਾਰ, ਡਰਾਈਵਰ ਥੋੜਾ ਜਿਹੜਾ ਡਰਾਈਵਰ ਥੋੜਾ ਸਾਡਾ ਹੈਗਾ ਹੈਵੀ ਡਰਾਈਵਰ ਵੱਡੀਆਂ ਗੱਡੀਆਂ ਦਾ। ਤੇ ਨਾ ਇਹਦੇ ਕੋਲ ਵੇਖੋ ਬਾਬੇ ਬੈਠੇ ਆਪਣੇ ਛਾਵੇਂ। ਤੇ ਇੱਧਰ ਆਪਾਂ ਮੈਨੂੰ ਲੱਗਦਾ ਵੀ ਹਵੇਲੀ ਦੇ ਨਾਲ ਲਾਗੇ ਤਾਗੇ ਲੱਗੇ ਖੜੇ ਆ। ਉਹ ਆਪਣੇ ਵੀਰ ਮੁੜ ਗਏ ਨੇ। ਚਲੋ ਜੀ। ਇੱਧਰ ਬੱਕਰੀਆਂ ਦੇ ਬੱਕਰੀਆਂ ਚਰਾ ਰਹੇ ਨੇ ਛਾਂ ਤੇ। ਕਿਵੇਂ ਆ ਭਾਊ? ਠੀਕ ਠਾਕ? ਵਲੋਗ ਬਣਾਉਣੇ ਵਲੋਗ। ਆਹ ਕਹਿੰਦਾ ਇਹ ਕੀ ਕਰਦਾ ਜਾਂਦਾ ਭਾਊ? ਇਹ ਆ ਜੀ ਹਵੇਲੀ ਨੂੰ ਜਾਣ ਵਾਲਾ ਰਸਤਾ। ਤੇ ਰਸਤਾ ਹੀ ਵੇਖੋ ਕਿੰਨਾ ਸੋਹਣਾ। ਦੋਵਾਂ ਸਾਈਡਾਂ ਤੇ ਨਾ ਮੇਰਾ ਵੀਰੇ ਸਪੈਦੇ ਲੱਗੇ ਨੇ ਤੇ ਚੰਗੇ ਉੱਚੇ ਉੱਚੇ ਸਪੈਦੇ ਲੱਗੇ ਨੇ। ਤੇ ਬੜੀ ਸੋਹਣੀ ਗਲੀ ਹੈ। ਸਿਰਫ ਬਾਰਿਸ਼ ਦਾ ਕਰਕੇ ਥੋੜਾ ਚਿੱਕੜ ਚੁੱਕੜ ਹੋਇਆ। ਕਿੰਨਾ ਸੋਹਣਾ ਰਸਤਾ ਵਾ। ਤੇ ਸਾਈਡਾਂ ਤੇ ਸਾਰਾ ਹੀ ਮਾਲ ਡੰਗਰ ਲੋਕਾਂ ਨੇ ਜਿਹੜਾ ਨਾ ਛਾਂ ਤੇ ਬੰਨਿਆ, ਕਿਉਂਕਿ ਪੂਰੇ ਰਸਤੇ ਦੀ ਛਾਂ ਹੀ ਛਾਂ ਵਾ। ਸਾਈਡਾਂ ਤੇ ਸਾਰਾ ਨਾ ਮਾਲ ਡੰਗਰ ਬੰਨਿਆ ਹੋਇਆ ਆਪਣਾ। ਆਹ ਵੇਖੋ ਮੱਝਾਂ ਬੈਠੀਆਂ, ਮੱਝਾਂ ਦੇ ਉੱਤੇ ਕਾਂ ਇੰਜੋਏ ਕਰ ਰਿਹਾ ਆਪਣਾ। ਆਹ ਮੇਰਾ ਡਰਾਈਵਰ ਵੇਖੋ।
ਲਾਗੇ ਲਾਗੇ ਲੱਗੇ ਖੜੇ ਆ ਵੀਰਿਓ, ਇੰਤਜ਼ਾਰ ਦੀਆਂ ਘੜੀਆਂ ਜਿਹੜਾ ਹੋਣ ਲੱਗੀਆਂ ਨੇ ਖਤਮ, ਤੇ ਹਵੇਲੀ ਆਪਾਂ ਤੁਹਾਨੂੰ ਨਾ ਜਿਹੜਾ ਦਿਖਾਉਣ ਲੱਗੇ ਆ, ਲਾਗੇ ਆਪਣੇ ਖੜੇ ਆ। ਤੇ ਲਓ ਜੀ ਜਿਹੜਾ ਨਾ ਆ ਗਏ ਆ ਤੇ ਪਹੁੰਚ ਗਏ ਆ ਹਵੇਲੀ ਤੋਂ, ਕਿੱਥੇ ਛਾਂ ਤੇ ਤੇ ਫਾਈਨਲੀ ਜਿਹੜਾ ਆਪਾਂ ਪਹੁੰਚ ਗਏ ਆ 9 ਲੱਖੀ ਹਵੇਲੀ। ਮੈਂ ਸੋਚਦਾ ਸੀ ਵੀ ਅੱਜ ਤੋਂ 100 ਸਾਲ ਪੁਰਾਣੀ ਗੱਲ ਹੋ ਗਈ ਹੈ, 100 ਤੋਂ ਵੀ ਕੋਈ ਜਿਹੜਾ ਨਾ 8-10 ਸਾਲ, 110 ਸਾਲ ਪੁਰਾਣੀ ਗੱਲ ਹੋ ਗਈ ਵੀ ਉਸ ਟਾਈਮ 9 ਲੱਖ ਰੁਪਇਆ ਲਾਇਆ ਹਵੇਲੀ ਤੇ। ਉਹ ਪੈਸੇ ਹੁਣ ਦੇ ਟਾਈਮ ਦੇ ਕਿੰਨੇ ਪੈਸੇ ਹੋਣਗੇ, ਬੜੇ ਪੈਸੇ, ਕਰੋੜਾਂ ਅਰਬਾਂ 'ਚ ਗੱਲ ਚੱਲ ਜਾਂਦੀ। ਤੇ ਉਸ ਟਾਈਮ 9 ਲੱਖ ਰੁਪਇਆ ਲਾਇਆ ਉਹਨਾਂ ਨੇ, ਤੇ ਕਿਆ ਹਵੇਲੀ ਉਸ ਸਮੇਂ ਦੀ ਹੋਣੀ ਹੈ। ਤੇ ਲਓ ਜੀ ਇਹ ਆ ਹਵੇਲੀ ਦਾ ਮੇਨ ਇੰਟਰਸ। ਇਦਾਂ ਦੇ ਅਸੀਂ ਅੱਜ ਤੱਕ ਨਾ ਫਿਲਮਾਂ 'ਚ ਹੀ ਦੇਖੇ ਸੀ, ਤੇ ਅੱਜ ਜਿਹੜੇ ਨਾ ਸੱਚੀ ਮੁੱਚੀ ਅੱਖਾਂ ਨਾਲ ਵੇਖਣ ਡਿਆ ਵੀ ਫਿਲਮਾਂ 'ਚ ਬੰਗਲੇ ਦੇਖਣੇ ਤੇ ਗੱਡੀ ਨਾ ਆ ਕੇ ਰੁਕਣੀ ਬੰਗਲੇ ਦੇ ਅੱਗੇ, ਤੇ ਹੀਰੋ ਨੇ ਉਤਰ ਕੇ ਤੇ ਆਪਣਾ ਨਾ ਅੰਦਰ ਜਾਣਾ, ਤੇ ਅੱਧੋ ਨੇ ਇੱਕ ਬੂਹਾ ਖੋਲ੍ਹਣ ਵਾਲਾ ਖੜਾ ਹੋਣਾ। ਆਹ ਵੇਖੋ ਆਹ ਸੀਨ ਹੁੰਦਾ ਸੀ ਵੀ ਇੱਧਰੋਂ ਗੱਡੀ ਆਉਂਦੀ ਆ, ਇੱਥੇ ਗੱਡੀ ਰੁਕਣੀ, ਤੇ ਜਿਹੜਾ ਨਾ ਰਾਜਾ ਮਹਾਰਾਜਾ ਨੇ ਉਤਰ ਕੇ ਤੇ ਆਪਣੇ ਬੰਗਲੇ 'ਚ ਵੜ ਜਾਣਾ। ਤੇ ਇਵੇਂ ਦਾ ਹੀ ਮਾਹੌਲ ਬਣਾਇਆ ਸੀ ਇਸ ਹਵੇਲੀ ਦਾ ਕਰਨਲ ਸਾਹਿਬ ਨੇ। ਤੇ ਇਹ ਕਰਨਲ ਸਾਹਿਬ ਦਾ ਨਾਮ ਸੁਣਿਆ ਵੀ ਕਰਨਲ ਕੌਲ ਇਹਨੂੰ ਕਿਹਾ ਜਾਂਦਾ ਸੀ, ਤੇ ਉਹਨਾਂ ਨੇ ਇਹ ਹਵੇਲੀ ਬਣਾਈ ਸੀ। ਜਦੋਂ 1913 ਵਿੱਚ ਹਵੇਲੀ ਬਣੀ ਆ, ਉਦੋਂ 12 ਨਾ ਨਵੀਆਂ ਕੱਟੀਆਂ ਸੀ ਗੋਰੇ ਨੇ। 1800 ਤੇ ਵੈਸੇ 84 'ਚ ਕਿ 85 'ਚ ਇੰਨੇ 'ਚ 82 'ਚ ਇੰਨੇ 'ਚ 12 ਨਾ ਬਣੀਆਂ। ਇਹ ਗੰਜੀ ਬਾਰ 'ਚ ਆਪਾਂ ਖੜੇ ਆ, ਨੀਲੀ ਬਾਰ, ਗੰਜੀ ਬਾਰ, ਕਰਿਆਨਾ ਬਾਰ ਤੇ ਸੰਦਲ ਬਾਰ, ਇਹ 4 ਬਾਰਾਂ ਮਸ਼ਹੂਰ ਆ। ਉੱਦਾਂ ਹੋਰ ਵੀ ਛੋਟੀਆਂ ਹੈ ਵਾ। ਇਸ ਟਾਈਮ ਆਪਾਂ ਗੰਜੀ ਬਾਰ 'ਚ ਖੜੇ ਆ, ਤੇ ਇਹ ਜਦੋਂ 12 ਆਬਾਦ ਕੀਤੀਆਂ ਸੀ, ਨਹਿਰਾਂ ਕੱਢੀਆਂ ਸੀ ਗੋਰੇ ਨੇ ਨਾ, ਵੀ ਨਹਿਰਾਂ ਕੱਢਾਂਗੇ ਫੇਰ ਹੀ ਲੋਕ ਇੱਥੇ ਫਸਲਾਂ ਬੀਜਣਗੇ, ਆਬਾਦੀ ਵਧੂਗੀ। ਤੇ ਉਸ ਸਮੇਂ 'ਚ ਜਿਹੜਾ ਇੱਥੋਂ ਦਾ ਕਰਨਲ ਸੀ, ਉਹਨੇ ਇਹ ਹਵੇਲੀ 9 ਲੱਖ ਰੁਪਇਆ ਲਾ ਕੇ ਜਿਹੜਾ ਨਾ ਤਿਆਰ ਕੀਤੀ ਸੀ, ਤਾਂ ਕਿ ਉਹ ਇੱਥੇ ਆ ਕੇ ਰਵੇ, ਤੇ ਜਿਹੜੇ ਮਹਿਮਾਨ ਵੀ ਆਉਣ, ਕਿਉਂਕਿ ਉਦੋਂ ਹਿੰਦੁਸਤਾਨ ਹੀ ਹੁੰਦਾ ਸੀ, ਉਦੋਂ ਪਾਕਿਸਤਾਨ ਤੇ ਹੁੰਦਾ ਨਹੀਂ ਸੀ, ਇੱਕ ਹੀ ਮੁਲਕ ਹੁੰਦਾ ਸੀ, ਦੇਸ਼ ਜਿਹਨੂੰ ਸਾਡੇ ਬਾਬੇ ਕਹਿੰਦੇ ਦੇਸ਼ ਹੁੰਦਾ ਸੀ ਉਦੋਂ। ਤੇ ਉਦੋਂ ਜਿਹੜਾ ਨਾ ਇਹ ਹਵੇਲੀ ਬਣੀ ਸੀ, ਮਹਿਮਾਨ ਆ ਕੇ ਰੁਕਦੇ ਸੀ, ਬੜੇ ਤਾਮਝਾਮ ਹੁੰਦੇ ਸੀ ਇੱਥੇ। ਤੇ ਇੱਥੋਂ ਸਾਰੀ ਜਿਹੜੀ ਸਾਰੀ ਗੰਜੀ ਬਾਰ ਆ ਸਾਡੀ, ਉਹ ਇੱਥੋਂ ਚੱਲਦੀ ਸੀ, ਇਸ ਹਵੇਲੀ ਤੋਂ ਉਹਨੂੰ ਮੈਨੇਜ ਕੀਤਾ ਜਾਂਦਾ ਸੀ ਸਾਰੀ ਬਾਰ। ਤੇ ਆਓ ਅੱਗੇ ਤੁਹਾਨੂੰ ਆਪਾਂ ਦਿਖਾਈਏ, ਇਹ ਆਪਾਂ ਤੁਹਾਨੂੰ ਇੰਟਰਸਟ ਦਿਖਾਈ ਆ, ਇੱਥੇ ਗੱਡੀ ਰੁਕਦੀ ਹੋਣੀ ਆ ਕੇ। ਜਿਵੇਂ ਫੌਜੀ ਦੇ ਜਿਹੜੇ ਮਕਸਦ ਅੱਗੇ ਹੁੰਦੇ ਨੇ ਬੰਦੇ ਬੁੰਦੇ ਏਦਾਂ ਸਾਈਡਾਂ ਨੁਕਰਾਂ ਤੇ ਗਾਰਡ ਵਗੈਰਾ ਜਿਹੜੇ ਹੁੰਦੇ ਨੇ, ਹਾਂ ਪ੍ਰੋਟੋਕੋਲ ਹੋਣਾ ਉਦੋਂ ਦਾ, ਹਾਂ ਬਈ ਹਿੰਦੁਸਤਾਨ ਇਕੱਠਾ ਹੁੰਦਾ ਸੀ ਉਦੋਂ। ਬੰਦੇ ਬੁੰਦੇ ਇਹ ਬ੍ਰਿਟਿਸ਼ ਦੌਰ ਦੀ ਗੱਲ ਆ ਨਾ, ਗੋਰਿਆਂ ਦੀ ਹੁਕੂਮਤ ਹੁੰਦੀ ਸੀ ਉਦੋਂ, ਬ੍ਰਿਟਿਸ਼ ਦੌਰ ਦੀ ਤੁਹਾਨੂੰ ਗੋਰਿਆਂ ਦੇ ਸਮੇਂ ਦੀ ਗੱਲ ਸੁਣਾ ਰਹੇ ਆ। ਤੇ ਉੱਥੋਂ ਗੱਡੀ ਰੋਕ ਕੇ ਤੇ ਇੱਥੋਂ ਜਿਹੜਾ ਨਾ ਇਹ ਅੰਦਰ ਇੰਟਰਸ ਆ, ਤੇ ਤੁਹਾਨੂੰ ਸਟੈਪ ਬਾਏ ਸਟੈਪ ਮੈਂ ਸਾਰੀ ਹਵੇਲੀ ਦਿਖਾਊਂਗਾ। ਹਵੇਲੀ ਛੋਟੀ ਨਹੀਂ ਆ, ਆਹ ਵੇਖੋ 3 ਕਿੱਲਿਆਂ ਵਿੱਚ, 3 ਕਿੱਲਿਆਂ ਵਿੱਚ, ਵਾਹ 3 ਕਿੱਲਿਆਂ ਵਿੱਚ ਆ ਹਵੇਲੀ। ਤੇ ਆਹ ਇਹਦਾ ਰੋਸ਼ਨੀ ਨੈਚੁਰਲ, ਕਿਉਂਕਿ ਉਦੋਂ ਜਿਹੜਾ ਨਾ ਬੱਤੀ ਬੁੱਤੀ ਨਹੀਂ ਸੀ ਆਈ, ਤੇ ਰੋਸ਼ਨੀ ਨੂੰ ਬੜੀਆਂ ਸਾਰਾ ਰਾਸਤੇ ਰੱਖੇ। ਮੈਂ ਦੱਸਦਾ ਵਾਂ, ਮੈਨੂੰ ਸਾਰਾ ਪਤਾ ਬੱਤੀ ਕਦੋਂ ਆਈ ਸੀ, ਮੈਂ ਤੈਨੂੰ ਹਿਸਟਰੀ ਦੱਸਦਾ ਛੋਟੇ। ਅੱਜ ਆ ਜਾ ਤੂੰ ਵੀ ਸੁਣ ਲੈ, ਤੈਨੂੰ ਫਿਰ ਨੌਲੇਜ ਹੋਏਗੀ ਨਾ, ਮੈਂ ਤੇ ਪੜ੍ਹ ਕੇ ਆਇਆ ਨਾ ਇਹਦੇ ਬਾਰੇ। ਓਏ ਹੋਏ ਹੋਏ ਵੇਖੋ ਉਹ ਜਿਹੜੀਆਂ ਬਾਰੀਆਂ ਦੇਖ ਰਹੇ ਛੋਟੇ ਆਹ ਵਾਲੀਆਂ, ਇਹ ਉਦੋਂ ਬੱਤੀ ਨਹੀਂ ਸੀ ਹੁੰਦੀ, ਇਸ ਕਰਕੇ ਬਾਰੀਆਂ ਬਣਾਈਆਂ ਸੀ ਕਿ ਇਹਨਾਂ ਥਣੀ ਲਾਈਟ ਆਵੇ, ਨਾਲੇ ਹਵਾ ਕਰਾਸ ਹੋਵੇ। ਇਹ ਛੱਤਾਂ ਉੱਚੀਆਂ ਇਸੇ ਵਾਸਤੇ ਰੱਖੀਆਂ ਗਈਆਂ ਸੀ ਕਿ ਜਿਹੜਾ ਨਾ ਹਵਾ ਕਰਾਸ ਹੋਵੇ ਵਿੱਚੋਂ। ਤੇ ਇੱਥੇ ਕਹਿ ਲਈਏ ਗੰਜੀ ਬਾਰ 'ਚ ਬੱਤੀ ਕਦੋਂ ਆਈ, ਇੱਧਰਲੀ ਸਾਈਡ ਤੇ ਲਾਈਟ ਆਈ, ਇਹ 1913 'ਚ ਬਣੀ ਸੀ, ਤੇ 1925 ਵਿੱਚ ਇੱਥੇ ਨਾ ਜਿਹੜਾ ਲਾਈਟ ਆਈ ਸੀ। ਤੇ ਕਿਹਾ ਜਾਂਦਾ ਵਾ ਵੀ ਪਹਿਲੀ ਵਾਰੀ ਜਿਹੜਾ ਨਾ ਇੱਥੇ ਹੀ ਨਾ ਜਿਹੜਾ ਪੱਖੇ ਚਲਾਏ ਗਏ ਸੀ, ਬੱਤੀ ਚਲਾਈ ਗਈ ਸੀ ਉਸ ਲਾਈਟ ਦੀ। ਤੇ ਉਹ ਲਾਈਟ ਜਿਹੜਾ ਇੱਥੋਂ ਬਣੀ ਸੀ, ਸਾਡਾ ਸਾਹੀਵਾਲ ਰਨਾਲਾ ਖੁਰਦ ਤਹਿਸੀਲ ਹੈ ਉਕਾੜੇ ਦੀ, ਉੱਥੇ ਗੰਗਾ ਰਾਮ ਜੀ ਨੇ ਉਹ ਪਲਾਂਟ ਲਾਇਆ ਸੀ ਨਾ ਲਾਈਟ ਵਾਲਾ, ਨਹਿਰ ਤੋਂ, ਵੱਡੀ ਨਹਿਰ 'ਚੋਂ ਪਾਣੀ ਲੈ ਕੇ, ਤੇ ਉਹਨੇ ਉਹ ਪਾਵਰ ਪਲਾਂਟ ਜਿਵੇਂ ਕਹਿ ਲੈਂਦੇ ਉਹ ਲਾਇਆ ਸੀ, ਤੇ ਉੱਥੋਂ ਬੱਤੀ ਬਣਾਈ ਸੀ। ਤੇ ਹਲੇ ਤੀਕਰ ਵੀ ਉੱਥੋਂ ਲਾਗੇ ਪਿੰਡਾਂ ਨੂੰ ਬੱਤੀ ਜਾਂਦੀ ਆ, ਤੇ ਇੱਥੇ ਵੀ ਬੱਤੀ ਉੱਥੋਂ ਹੀ ਆਈ ਸੀ। ਤੇ ਉੱਥੇ ਵੀ ਤੁਹਾਨੂੰ ਗੰਗਾ ਰਾਮ ਜੀ ਦੇ ਪਲਾਂਟ ਵੀ ਇੱਕ ਦਿਨ ਵਿਖਾ ਕੇ ਲਿਆਵਾਂਗਾ, ਰਨਾਲਾ ਖੁਰਦ ਵਿਖਾ ਕੇ ਲਿਆਵਾਂਗਾ। ਤੇ ਅੱਜ ਤੁਹਾਨੂੰ ਆਪਾਂ ਹਵੇਲੀ ਦਿਖਾ ਲਈਏ, ਪੁਰਾਣੀ ਹਵੇਲੀ ਆ, ਬਹੁਤ ਨਾਜ਼ੁਕ ਹਾਲਤ ਹੈ ਇਹਦੀ। ਆ ਵੇਖੋ ਇਹ ਭਲਾ ਕਾਹਦੇ ਲਈ ਹੁੰਦੇ ਸੀ ਪਤਾ, ਅੱਗ ਬਾਲਣ ਵਾਸਤੇ। ਹਾਂ ਇਹ ਜਦੋਂ ਸਰਦੀਆਂ ਹੁੰਦੀਆਂ ਸੀ ਨਾ,
ਇਹਦੇ ਵਿੱਚ ਅੱਗ ਬਾਲਦੇ ਸੀ, ਫਿਰ ਨਾ ਕੰਮ ਜਿਹੜਾ ਹਾਂ ਨਿੱਘਾ ਰਹਿੰਦਾ ਸੀ। ਇਹਦੇ ਉੱਤੇ ਉਹ ਲੱਗੀਆਂ ਹੋਣੀਆਂ ਧੂਏ ਵਾਲੀਆਂ ਹਨਾ, ਬੰਬੀਆਂ ਜੀਆਂ। ਤੇ ਆਓ ਇੱਕ ਵਾਰੀ ਆਪਾਂ ਸਿੱਧਾ ਸਿੱਧਾ ਹੀ ਚੱਲਦੇ ਆਂ। ਇੰਟਰਸਟ ਇੱਧਰ ਆ। ਹਾਂਜੀ ਆ ਕਿਚਨ ਹੈ। ਹਾਂ ਇੱਥੇ ਬਰਤਨ ਹੈਗਾ, ਕਿਚਨ ਵੀ ਤੇ ਸੋਨੇ ਦੇ ਬਰਤਨ ਹੁੰਦੇ ਸੀ। ਓਹੋ ਇੱਥੇ ਧੋਂਦੇ ਸੀ ਬਰਤਨ। ਇਹ ਬੱਚੇ ਨਾ ਜੀ ਇੱਥੋਂ ਦੇ ਹੈਗੇ ਨੇ ਮੁੰਡੇ, ਤੇ ਇਹਨਾਂ ਨੇ ਜਿਵੇਂ ਗੱਲਾਂ ਸੁਣੀਆਂ ਹੋਈਆਂ ਨਾ ਇਸ ਹਵੇਲੀ ਦੇ ਬਾਰੇ, ਕੀ ਕੀ ਸੁਣਦੇ ਰਹੇ ਆ ਦੱਸੋ ਅੱਜ ਮੈਨੂੰ। ਬਾਗੀ ਸਾਹਿਬ ਦੇ ਸੁਣਦੇ ਰਹੇ। ਅੱਛਾ, ਜੋ ਜੋ ਸੁਣਿਆ ਨਾ ਉਹ ਤੂੰ ਦੱਸੀ ਜਾਣਾ ਅੱਜ, ਠੀਕ ਆ ਵੀ ਅੱਬਾ ਜੀ ਇਦਾਂ ਦੱਸਦੇ ਹੁੰਦੇ ਸੀ ਇਸ ਹਵੇਲੀ ਬਾਰੇ, ਤਾਂ ਕਿ ਆਪਾਂ ਲੋਕਾਂ ਤੱਕ ਗੱਲ ਪਹੁੰਚਾਈਏ ਵੀ ਇਹ ਹਵੇਲੀ ਕਿੰਨੀ ਸ਼ਾਨਦਾਰ ਸੀ ਤੇ ਕੀ ਕੀ ਹੁੰਦਾ ਸੀ। ਹਾਏ ਪੁਰਾਣੀਆਂ ਬਾਰੀਆਂ ਹੈ, ਪੁਰਾਣੇ ਕਿਚਨ ਆਹ ਰੱਖਣ ਨੂੰ ਬਣਾਇਆ ਹੈ। ਹਾਂ ਪੁਰਾਣੀ ਗੱਲ ਹੈ। ਅੱਛਾ ਤੇ ਕੰਮ ਵੀ ਕਰਦੇ ਸੀ 47 ਤੋਂ ਬਾਅਦ ਕਰਦੇ ਹੋਣੇ, 1947 ਤੋਂ ਬਾਅਦ ਹਨਾ? ਕੀ ਕਰਦੇ ਸੀ? ਅੱਛਾ ਵਾਹ ਕਿਆ ਬਾਤ ਹੈ। ਮੁੰਡੇ ਦਾ ਵਾਲਦ ਸਾਹਿਬ ਇੱਥੇ ਕੁਕਿੰਗ ਕਰਦਾ ਹੈ। ਆਹ ਕੀ ਹੈ ਭਲਾ? ਪਾਣੀ ਦਾ ਨਿਜ਼ਾਮ, ਬਰਤਨ ਧੋਣ ਵਾਲਾ ਸੀ। ਅੱਛਾ ਇਧਰੋਂ ਬਾਹਰ ਹੋ ਜਾਂਦੇ ਸੀ ਇਹ ਬਾਹਰ। ਇਹ ਕਿਚਨ ਉਧਰੋਂ ਪਾ ਕੇ ਖਾਣੇ ਇੱਧਰ ਆਉਂਦਾ ਸੀ। ਓਕੇ ਉਹ ਸਾਹਮਣੇ ਕਿਚਨ ਆ। ਸਾਹਮਣੇ ਕਿਚਨ ਦੀ ਇੱਥੇ ਠੀਕ ਹੈ ਜੀ। ਉਧਰੋਂ ਹਵੇਲੀ ਚੋਂ ਉਧਰੋਂ ਆਪਾਂ ਇੰਟਰ ਹੋਏ ਆ, ਤੇ ਇੱਕ ਸਾਈਡ ਨੂੰ ਆਪਾਂ ਇੱਕ ਵਾਰੀ ਆ ਗਏ ਕਿਚਨ ਵੱਲ ਨੂੰ, ਵੜਦਨ ਵਾਲੀ ਕਿਚਨ ਵਾਲੀ ਸਾਈਡ ਨੂੰ ਆ ਗਏ, ਤੇ ਇੱਥੇ ਸਾਹਮਣੇ ਕਿਚਨ ਹੁੰਦਾ ਸੀ ਇਹ ਸ਼ਾਹੀ ਕਿਲਿਆਂ ਦਾ ਹੈ। ਤੇ ਇੱਥੋਂ ਫਿਰ ਕਿਚਨ ਚੋਂ ਜਿਹੜਾ ਨਾ ਖਾਣਾ ਬਣ ਕੇ, ਇਹ ਕਿਚਨ ਚੋਂ ਖਾਣਾ ਬਣ ਕੇ ਤਾਲਾ ਲੱਗਾ ਹੋਇਆ ਨਾ, ਤੇ ਇੱਥੋਂ ਖਾਣਾ ਬਣ ਕੇ ਨਾ ਜਿਹੜਾ ਜਾਂਦਾ ਹੋਣਾ। ਅੱਛਾ ਇੱਥੇ ਘੋੜਿਆਂ ਦਾ ਉਹ ਬੋਰੀਆਂ ਬੂਰੀਆਂ ਬੰਦਿਆਂ ਨੇ ਅੰਦਰ ਬਾਰੀਆਂ ਵਗੈਰਾ ਸਮਾਨ ਸਮੂਨ। ਹਾਂ ਵੇਖਣ ਨੂੰ ਹੀ ਕਿਚਨ ਲੱਗ ਰਿਹਾ ਨਾ। ਨਹੀਂ ਬਾਰੀਆਂ ਨਹੀਂ ਲੱਗਾ। ਆਜੋ 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 ਵਾਪਸ ਇਧਰੋਂ ਹੀ ਜਾਵਾਂਗੇ ਵਾਪਸ ਪੂਰੀ ਹਵੇਲੀ ਦਾ। ਉਹ ਪੂਰਾ ਬੰਗਲਿਆਂ ਦੀ ਸਾਈਡਾਂ ਦੇ ਉੱਤੇ ਜਿੱਦਾਂ ਪ੍ਰੋਪਰ ਹੈ ਨਾ ਬਾਲੇ ਪਾਏ, ਬੜਾ ਪ੍ਰੋਪਰ ਪੂਰੇ ਬੰਗਲਾ ਤੇ ਬਣਾਇਆ ਹੈ। ਬੜੀ ਮਿਹਨਤ ਕੀਤੀ ਯਾਰ। ਤੇ ਇਹ ਆਪਾਂ ਕਿਚਨ ਵਹਾ ਕੇ ਤੁਹਾਨੂੰ ਲਿਆਏ ਆ, ਵਾਪਸ ਜਾ ਰਹੇ ਆ ਕਿਚਨ ਵਹਾ ਕੇ। ਹਲੇ ਵੜੇ ਹੀ ਸੀ ਆਪਾਂ, ਤੇ ਇੱਕ ਸਾਈਡ ਨੂੰ ਮੁੜ ਪਏ ਆ, ਵੜਦੇ ਨਾਲ ਲੈਫਟ ਸਾਈਡ ਨੂੰ ਮੁੜ ਪਏ ਆ, ਤੇ ਆ ਵੀ ਦਰਵਾਜ਼ਾ ਵਾ। ਹਾਂ ਮੁੰਡਾ ਦੱਸ ਰਿਹਾ, ਮੈਂ ਵੀ ਇਸ ਚੀਜ਼ ਦੇ ਬਾਰੇ ਸੁਣਿਆ ਵੀ ਇੱਥੇ ਹਵੇਲੀ 'ਚ ਕਿਹਾ ਜਾਂਦਾ ਸੀ ਵੀ ਜਿਹੜਾ ਇੱਕ ਵਾਰੀ ਬੰਦਾ ਇੱਧਰ ਵੜਿਆ ਨਾ, ਉਹ ਉਸੇ ਬੂਹੇ ਥਾਈਂ ਨਿਕਲਦਾ ਨਹੀਂ, ਜਲਦੀ ਭੁੱਲ ਜਾਂਦਾ ਵਾ। ਤੇ ਇਹ ਇਸ ਹਵੇਲੀ ਦੇ ਬਾਰੇ ਕਿਹਾ ਗਿਆ ਸੀ ਵੀ ਇੰਨੇ ਬੂਹੇ ਆ, 1 2 3, ਤੇ ਇੱਥੇ ਲਾਗੇ ਲਾਗੇ ਨਜ਼ਰ ਆ ਗਏ। ਨਹੀਂ ਨਹੀਂ ਪਤਾ ਮੈਨੂੰ, ਮੈਂ ਤਾਂ ਦਿਖਾਣ ਲਿਆ ਭੁੱਲ ਗਿਆ ਜੀ। ਉਹ ਵੀ ਬੂਹੇ ਦੋ, ਤੇ ਇਸ ਇੰਟਰਸਟ ਤੋਂ ਆਪਾਂ ਬੜੇ ਆ, ਤੇ ਇੱਧਰ ਤੁਹਾਨੂੰ ਆਪਾਂ ਕਿਚਨ ਦਿਖਾ ਕੇ ਲਿਆਏ ਆ ਉਹ ਸਾਹਮਣੇ ਬਾਹਰ। ਤੇ ਹੁਣ ਜਿਹੜਾ ਇੱਧਰਲੀ ਸਾਈਡ ਨੂੰ ਇੱਕ ਵਾਰੀ ਚੱਲੀਏ, ਫਿਰ ਅੱਗੇ ਜਾਵਾਂਗੇ। ਕੋਈ ਨਹੀਂ ਦੇਖ ਤੇ ਲੈਣ ਦੇ, ਦੇਖ ਤੇ ਲੈਣ ਦੇ, ਤੂੰ ਵੀ ਦੇਖ ਲੈਂਦੇ। ਇੱਧਰ ਨਹੀਂ ਅੱਗੇ ਆ ਡਰਾਇੰਗ ਰੂਮ ਪੁੱਤਰ, ਗਲਤ ਇਨਫੋਰਮੇਸ਼ਨ ਨਹੀਂ ਦੇਣੀ ਮੈਨੂੰ, ਮੈਂ ਪੜ੍ਹਿਆ, ਮੈਨੂੰ ਪਤਾ ਕੀ ਕੀ ਆ, ਮੈਂ ਦੱਸਾਂਗਾ। ਅੱਛਾ ਜੀ ਬਾਰਿਸ਼ ਦਾ ਪਾਣੀ ਆਹ ਵੇਖੋ ਕਿੰਨੇ ਕਿੰਨੇ ਵੱਡੇ ਬਣੇ ਹੋਏ ਇੱਥੇ ਨਾ, ਦੁੱਧ ਬਾਲਣ ਇਹ ਵੱਡੇ ਵੱਡੇ ਤੋਂ ਲੱਗ ਰਿਹਾ ਜਿਵੇਂ ਬਹਿਣ ਨੂੰ ਇਹ ਜਗ੍ਹਾ ਬਣੀ ਹੋਣੀ ਹੈ ਇੱਥੇ ਨਾ। ਅੰਦਾਜ਼ਾ ਹੀ ਲਾ ਸਕਦੇ ਆਪਾਂ, ਕਨਫਰਮ ਨਹੀਂ ਕਿਸੇ ਵੀ ਕਮਰੇ ਦਾ ਦੱਸ ਸਕਦੇ ਵੀ ਇੱਥੇ ਆਹ ਹੁੰਦਾ ਹੋਣਾ, ਇੱਥੇ ਆਹ ਹੁੰਦਾ ਹੋਣਾ, ਕਿਉਂਕਿ ਅਸੀਂ ਤੇ ਅੱਜ ਦੇ ਬਾਲ ਆ, ਤੇ ਇਹ 100 ਸਾਲ ਪੁਰਾਣੀਆਂ ਗੱਲਾਂ ਨੇ, ਕਿ ਨਹੀਂ ਜੀ ਛੋਟੇ ਵੀਰ? ਇਸ ਲਈ ਕਦੀ ਵੀ ਏਦਾਂ ਨਹੀਂ ਕਹਿਣਾ ਵੀ ਇੱਥੇ ਫਲਾਣੀ ਸ਼ਾਇਦ ਸੀ ਤੇ ਇੱਥੇ ਫਲਾਣੀ ਸ਼ਾਇਦ ਸੀ। ਆਹ ਵੇਖੋ ਲਹਾ ਤੇ ਨਾ ਆਪਾਂ ਦਿੰਨੇ, ਇਹ ਵੀ ਇੱਕ ਹਿਸਾਬ ਦਾ ਦਰਵਾਜ਼ਾ ਹੈ, ਮੇਨ ਤੋਂ ਇੰਟਰ ਹੋ ਕੇ। ਆਹ ਵੇਖੋ ਲਓ ਜੀ, ਇਹ ਕਮਰੇ 'ਚ ਤੂੜੀ ਸ਼ੂੜੀ ਰੱਖੀ ਆ, ਤੇ ਇੱਧਰੋਂ ਆਪਾਂ ਹੁਣ ਉੱਥੇ ਹੀ ਆਪਾਂ ਵਾਪਸ ਚੱਲ ਜਾਣਾ। ਤੇ ਇਹ ਗਲੀ ਆਪਾਂ ਵੜ ਗਏ ਇੱਕ ਹੋਰ। ਕੀ ਹੈ ਇੱਧਰ ਅਭੀ? ਇਦਾਂ ਲੱਗ ਰਿਹਾ ਜਿੱਦਾਂ ਨਾ ਕੋਈ ਥੱਲੋਂ ਦੇ ਕਰਾਚੀ ਵਾਸਤੇ ਰਸਤਾ ਵਾ ਜਾਂ ਫਿਰ ਸੁਰੰਗ ਟੈਪ। ਹਾਂ ਤੂੰ ਸੁਣਿਆ ਕੁਛ ਸੁਰੰਗ ਬਾਰੇ? ਹਾਂਜੀ ਅੱਛਾ ਹੈ ਸੀ ਸੁਰੰਗ ਇੱਥੇ? ਹਾਂਜੀ ਉਹ ਕਹਿੰਦੇ ਸੀ ਨਜ਼ਰ ਵੀ ਆਉਂਦਾ? ਓਕੇ ਸਾਈਡ ਤੋਂ ਬਸ ਏਦਾਂ ਲੱਗ ਰਿਹਾ ਜਿੱਦਾਂ ਕਰ। ਹਾਂ ਜੇ ਏਦਾਂ ਨਜ਼ਰ ਆ ਰਹੀ ਤੇ ਫਿਰ ਕੁਛ ਤੇ ਹੋਣਾ ਹੀ ਹੈ ਨਾ। ਉਹ ਵੇਖ ਨਾ ਸੁਰੰਗ ਟੈਪ। ਥੋੜਾ ਥੋੜਾ ਤੁਹਾਨੂੰ ਵਿਖਾਈ ਜਾਣੇ ਨਾਲ ਨਾ, ਇਹਦੀ ਹਿਸਟਰੀ ਨਾਲ ਵੀ ਤੁਹਾਨੂੰ
ਵਾਕਫ ਕਰਾਈ ਜਾਂਦੇ ਥੋੜਾ ਥੋੜਾ, ਜਿੰਨਾ ਕੁ ਮੈਂ ਇਹਦੇ ਬਾਰੇ ਪੜ੍ਹਿਆ ਵਾ ਕਿ ਜਨਰਲ ਕਾਲ ਸੀ ਜਿਹੜਾ ਜਿਹਨੇ ਇਹ ਆਬਾਦ ਕੀਤਾ ਸੀ 1913 ਵਿੱਚ, ਤੇ 1925 ਵਿੱਚ ਬੱਤੀ ਆਈ ਸੀ। 1947 ਵਿੱਚ ਜਦੋਂ ਵੰਡ ਪਈ ਸੀ ਨਾ, ਉਦੋਂ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਅਸੀਂ ਨਾ ਇੱਥੇ ਹੀ ਰਹਿਣਾ ਵਾ। ਤੇ ਉਹ ਆਪ ਤੇ ਮੇਰਾ ਖਿਆਲ ਪੂਰੇ ਹੋ ਗਏ ਸੀ, ਫੌਤ ਹੋ ਗਏ ਸੀ, ਤੇ ਉਹਨਾਂ ਦੀ ਬੇਟੀ ਗਾਂ ਉਹ ਇੱਥੇ ਰਹੇ ਨੇ 1947 ਤੋਂ ਬਾਅਦ ਵੀ, ਕਹਿੰਦੇ ਉਹ ਨਾ ਰਹਿ ਨੇ ਜਾਂ ਆਉਂਦੇ ਜਾਂਦੇ ਰਹੇ ਨੇ ਹਨਾ। ਤੇ ਉਸ ਤੋਂ ਬਾਅਦ ਇਹ ਜਿਹੜੀ ਕੋਠੀ ਆ ਪੂਰੀ, ਇਹ ਹਿੱਸੇ ਆ ਗਈ ਘੋੜੀਪਾਲ ਮਰੱਬੇ ਦੇ, ਕਿਉਂਕਿ ਫਿਰ ਜਦੋਂ ਅਯੂਬ ਦੌਰ ਤੇ ਕਹਿੰਦੇ ਆ ਵੀ ਇੱਥੇ ਘੋੜੀਪਾਲ ਮਰੱਬੇ ਦਾ ਜਦੋਂ ਨਿਜ਼ਾਮ ਚੱਲਿਆ ਸੀ ਵੀ ਇੱਕ ਘੋੜੀ ਦਿੱਤੀ ਜਾਊਗੀ ਫੌਜ ਦੇ ਰਿਟਾਇਰ ਅਫਸਰਾਂ ਨੂੰ, ਇੱਕ ਇੱਕ ਘੋੜੀ, ਤੇ ਨਾਲ ਇੱਕ ਇੱਕ ਮਰੱਬਾ ਜ਼ਮੀਨ ਦਿੱਤੀ ਜਾਊਗੀ ਘੋੜੀ ਨੂੰ ਪਾਲਣ ਵਾਸਤੇ, ਠੀਕ ਹੈ। ਤੇ ਉਦੋਂ ਇਹ ਨਾ ਜਿਹੜਾ ਇਹ ਉਸ ਮਰੱਬਾ ਜ਼ਮੀਨ ਵਿੱਚ ਆ ਗਈ ਸੀ ਕੋਠੀ, ਤੇ ਹੁਣ ਤਾਂ ਹੀ ਇਹਦੇ ਵਿੱਚ ਤੂੜੀ ਛੂੜੀ ਪਈ ਹੈ, ਤੇ ਤੂੜੀ ਪਈ ਸੀ ਘੋੜਿਆਂ ਵਾਸਤੇ, ਕੋਈ ਤੋੜੇ ਕਿਧਰ ਪਏ ਕਿਧਰ ਕੁਛ ਪਿਆ, ਤੇ ਇਹ ਵਰਤੋਂ 'ਚ ਜਾਂ ਇਹਦੀ ਦੇਖਭਾਲ ਬਿਲਕੁਲ ਨਹੀਂ ਹੈਗੀ। ਆਹ ਵੇਖੋ ਇੱਥੇ ਟੋਏ ਟੂਏ ਪਏ ਨੇ, ਸੇਮ ਸੇਹ ਹੁੰਦੀ ਜਿਹੜੀ ਕੰਡਿਆਂ ਵਾਲੀ ਜਿਹੜੀ ਸੇਹ ਹੁੰਦੀ, ਉਹ ਇੱਥੇ ਕਹਿੰਦੇ ਸੁਰੰਗਾਂ ਵਿੱਚ ਨਾ ਜਿਹੜਾ ਉਹ ਵੜ ਜਾਂਦੀਆਂ ਨੇ, ਤੇ ਜਦੋਂ ਦਿਲ ਕਰਦਾ ਉਦੋਂ ਨਿਕਲਦੀਆਂ ਨੇ। ਗਿੱਦੜੀ ਪਤਾ ਨਹੀਂ ਕੀ ਕੀ ਹਨਾ, ਵੈਸੇ ਹੀ ਜਿਹੜੀ ਕਰੀ ਹਨਾ। ਆ ਗਏ ਆਪਾਂ, ਆਹ ਵੀ ਕਮਰਾ ਸੀ ਹਨਾ, ਇਧਰੋਂ ਢੱਕ ਗਿਆ ਵੀ। ਉਦੋਂ ਵੀ ਬੜਾ ਹਰ ਦਰਵਾਜ਼ੇ ਹਰ ਦੀਵਾਰ ਦਾ ਦਰਵਾਜ਼ਾ ਹੈ। ਬਈ ਮੈਂ ਇੱਕ ਚੀਜ਼ ਨੋਟ ਕਰ ਰਿਹਾ, ਐਸ ਦੀਵਾਰ ਨਾਲ ਵੀ ਦਰਵਾਜ਼ਾ ਵਾ, ਅੱਛਾ ਐਸ ਦੀਵਾਰ ਨਾਲ ਵੀ ਦਰਵਾਜ਼ਾ ਵਾ, ਐਸ ਦੀਵਾਰ ਨਾਲ ਵੀ ਦਰਵਾਜ਼ਾ ਵਾ, ਤੇ ਇਹ ਜਿਹੜੀ ਦੀਵਾਰ ਦੇਖੋ ਨਾ ਪਾਲੀ ਸਾਈਡ ਤੇ ਬਣਾਣਾ ਪਿਆ ਪਾ ਗਿਆ। ਚਾਰਾਂ ਦੀਵਾਰਾਂ ਨਾਲ ਦਰਵਾਜ਼ਾ। ਇੱਧਰ ਕੀ ਹੈ ਛੋਟੇ? ਆ ਵਾਸ਼ਰੂਮ ਹੋਣਾ ਨੇ। ਅੱਛਾ ਇੱਥੇ ਵਾਸ਼ਰੂਮ ਸੀ। ਆ ਵੀ ਛੋਟੇ ਕਮਰੇ ਵਾਸ਼ਰੂਮ ਹੋਏ ਆ ਵੀ। ਇੱਧਰਲੀ ਸਾਈਡ ਇੱਕ ਵਾਰੀ ਕਵਰ ਕਰ ਲਈ ਹੈ ਨਾ। ਹਵੇਲੀ ਤੇ ਬਹੁਤ ਵੱਡੀ ਹੈ ਜੀ, ਸਾਨੂੰ ਤੇ ਸਮਝ ਵੀ ਨਹੀਂ ਆ ਰਹੀ ਲੱਗੇ ਕਿੱਧਰ ਫਿਰਦੇ ਆ ਤੇ ਕਿੱਧਰੋਂ ਵੜੇ ਆ। ਹਾਂ ਆ ਫੇਰ ਕਮਰਾ ਆ ਗਿਆ ਨਾ। ਇੱਥੇ ਆਉਣ ਜਾਣ ਦਾ ਤੇ ਰੌਲਾ ਨਹੀਂ ਹੈ, ਪਰ ਕਹਿੰਦੇ ਆ ਵੀ ਭਾਈ ਆਉਣਾ ਆਪਣੀ ਹਿੰਮਤ ਹੀ ਆ ਤੇ ਆਪ ਨਾਲ ਵੀ ਇੰਨੀ ਪੁਰਾਣੀ ਆ, ਇੱਥੇ ਕੋਈ ਚੀਜ਼ਾਂ ਵੀ ਲੱਗੀਆਂ ਫਿਰਦੀਆਂ ਨੇ, ਸੇਹ ਲੱਗੀ ਫਿਰਦੀ ਏ, ਕੁਛ ਲਗਾ ਫਿਰਦਾ ਹੈ, ਕੋਈ ਸੱਪ ਸੁੱਪ ਵੀ ਹੋ ਸਕਦਾ ਕਿ ਨਹੀਂ ਜੀ। ਤੇ ਉਹ ਵੇਖੋ ਆ ਕੰਧ ਵਿੱਚ ਵੇਖੋ ਮੋਰਾ ਆ, ਇਹ ਕੀ ਇੱਥੇ? ਅੱਛਾ ਅੱਛਾ ਬਾਰੀ, ਓਕੇ। ਤੇ ਆਹ ਕਿਹੜਾ ਕਮਰਾ ਵਾ? ਵੇਖੋ ਸਮਝ ਨਹੀਂ ਆ ਰਹੀ ਕਿੰਨੇ ਕਮਰੇ, ਕਿੱਧਰੋਂ ਆਈ ਸਾਰੀ ਕਿੱਧਰੋਂ ਯਾਰ ਟਰਾਈ ਕੇ ਜਾਣਾ ਯਾਰ ਸਾਲ ਯਾਰ ਵੇਖ ਲੋ। ਹਾਂ ਇੰਨੇ ਤੀਕਰ ਖਤਮ ਨਹੀਂ ਹੋਈ, ਇੱਧਰ ਨੂੰ ਤੁਰੀ ਜਾ ਰਹੇ ਆ। ਓਏ ਪੁਰਾਣੀਆਂ ਖਿੜਕੀਆਂ, ਬਾਰੀਆਂ ਪੁਰਾਣੀਆਂ ਬਾਰੀਆਂ ਦੇਖੋ ਭਾਬੀ ਜੀ ਕੀ ਆ, ਲੋਹੇ ਦੀਆਂ ਨਾ ਲੱਕੜ ਦੀਆਂ? ਆ ਜਿਹੜਾ ਨਾ ਸਾਰੀ ਹਵੇਲੀ ਤੋਂ ਸਾਡੇ ਨਾਲ ਰਲ ਕੇ ਦਿਖਾਉਣੀ ਹੈ। ਤੂੰ ਬਚਪਨ ਤੇ ਇੱਥੇ ਆਉਂਦਾ ਰਿਹਾ ਖੇਡਣ? ਨਹੀਂ ਮੈਂ ਮੇਰਾ ਅੱਬੂ ਮੁੰਸ਼ੀ ਦੇ ਨਹੀਂ ਨਾਲ ਵੀ ਮੁੰਸ਼ੀ। ਕਿੰਨੇ ਸਾਲ ਪਹਿਲੇ ਦੀ ਗੱਲ ਆ ਜਦੋਂ ਮੁੰਸ਼ੀ? ਮੇਰੇ ਅੱਬੂ ਨੂੰ ਹੋ ਗਿਆ 15-16 ਸਾਲ ਹੋ ਗਏ ਮੁੰਸ਼ੀ। ਨਹੀਂ ਤੇਰਾ ਅੱਬਾ ਇੱਥੇ ਮੁੰਸ਼ੀ ਆ ਤੇ ਇੱਥੇ ਕਰਦਾ ਕੀ ਆ? ਘੋੜੀਪਾਲ ਮਰੱਬਾ। ਅੱਛਾ ਘੋੜੀਪਾਲ ਮਰੱਬੇ ਦਾ ਮੁੰਸ਼ੀ ਆ, ਠੀਕ ਆ ਠੀਕ ਆ, ਘੋੜੀਪਾਲ ਮਰੱਬੇ ਦਾ ਮੁੰਸ਼ੀ ਆ। ਮੈਂ ਕਿਹਾ ਇਹੋ ਹੀ ਜਗ੍ਹਾ 'ਚ ਮੁੰਸ਼ੀ ਦੇ ਕਰਨਾ ਕੀ ਹੈ, ਮਤਲਬ ਕੀ ਕਰਦਾ ਕੀ ਹੋਣਾ। ਪਰ ਹੁਣ ਮੈਨੂੰ ਸਮਝ ਲੱਗਿਆ ਵੀ ਇਹਦਾ ਅੱਬਾ ਨਾ ਘੋੜੀਪਾਲ ਮਰੱਬੇ 'ਚ ਮੁੰਸ਼ੀ ਆ, ਵੀ ਜਿਹੜਾ ਘੋੜੀਪਾਲ ਮਰੱਬਾ ਜਿਹਨੂੰ ਮਿਲਿਆ ਸੀ ਉਹ ਬੰਦੇ ਦਾ ਮੁੰਸ਼ੀ ਆ, ਨਾਲ ਹੀ ਘੋੜੀਪਾਲ ਮਰੱਬਾ ਉਹ ਵੀ ਦਿਖਾਵਾਂਗੇ। ਹਾਂਜੀ ਉਸੇ ਹਿੱਸੇ ਵਿੱਚ ਹੀ ਆ ਨਾ ਮਰੱਬੇ ਵਿੱਚ ਹੀ ਆ, ਕਿੱਲਿਆਂ ਵਿੱਚ ਮਤਲਬ ਸਾਰੀ ਜਗ੍ਹਾ ਦਾ ਮੁੰਸ਼ੀ ਆ ਹਨਾ। ਹਾਂਜੀ ਆ ਵੀ ਦੱਸੋ ਆ ਚੀਜ਼ ਦੇਖ ਜੀ ਕੰਧ ਸਾਈਡ ਤੋਂ ਬਾਹਰ ਵਾਲੀ ਸਾਈਡ ਆਏ ਜਿੱਥੇ ਆਪਾਂ ਇਸ ਟਾਈਮ ਖਲੋਤੇ ਹਾਂ। ਸਟਰਕਚਰ ਬਣਾਇਆ ਪੁਰਾਣੇ ਮਿਸਤਰੀਆਂ ਨੇ, ਪੁਰਾਣੇ ਜਿਹੜੇ ਆਰਕੀਟੈਕਟ ਸੀ ਲੋਕ, ਬੜੇ ਨਾ ਯਾਰ ਵਧੀਆ ਸੀ। ਮੈਨੂੰ ਤੇ ਬਹੁਤ ਪਸੰਦ ਆ, ਮੈਨੂੰ ਪੁਰਾਣੀਆਂ ਇਮਾਰਤਾਂ ਬਹੁਤ ਪਸੰਦ ਆ, ਇਹਨਾਂ ਦੀ ਬਣਾਵਟ ਜਿਵੇਂ ਬਣਾਈਆਂ ਜਾਂਦੀਆਂ ਸੀ, ਬੜੀ ਮਿਹਨਤ ਕੀਤੀ ਜਾਂਦੀ। ਹੁਣ ਤਾਂ ਚੱਲ ਇੱਟ ਤੇ ਮਸਾਲਾ ਚੱਲ ਮੇਰੇ ਭਾਈ, ਟਾਈਮ ਪੂਰਾ ਕਰੋ ਤੇ ਘਰ ਜਾਓ ਹੈਂ। ਤੇ ਆਪਾਂ ਉੱਧਰੋਂ ਚੱਲਦੇ ਹਾਂ, ਉੱਧਰੋਂ ਆਪਾਂ ਨਿਕਲੇ ਸੀ ਨਾ, ਉੱਧਰ ਨੂੰ ਚੱਲਦੇ ਹਾਂ। ਆਹ ਵੇਖੋ ਹਰਾ ਰੰਗ ਹਲੇ ਤੀਕਰ ਨਜ਼ਰ ਆ ਰਿਹਾ, ਰੰਗ ਹਰਾ ਨਾ ਹਲੇ ਤੀਕਰ ਨਜ਼ਰ ਆ ਰਿਹਾ ਇਹਨੂੰ।
ਕਿੰਨੇ ਸਾਲ 100 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਤੇ ਲੱਕੜੀ ਹਲੇ ਖੜੀ ਰੰਗ ਹਲੇ ਤੀਕਰ ਨਜ਼ਰ ਆ ਰਿਹਾ ਤੇ ਕਿਆ ਹੀ ਬਾਤ ਹੈ। ਹੁਣ ਨਾ ਜਿਹੜਾ ਹੁਣ ਕਹਿ ਲਓ ਕਿ ਜਿਵੇਂ ਪੰਜਾਬ 'ਚ ਬਾਬੇ ਨਹੀਂ ਰਹਿ ਗਏ ਐਵੇਂ 5% 2-3% ਹੀ ਰਹਿ ਗਏ ਨੇ 1947 ਵਾਲੇ ਉਵੇਂ ਹੀ ਇਹਦੀ ਵੀ ਨਾ ਇੰਨੀ ਕੁ ਉਮਰ ਹੈਗੀ ਹੈ 2-4 ਸਾਲਾਂ ਦੀ। ਇਹਦਾ ਪਤਾ ਕੋਈ ਨਹੀਂ ਹੈ ਕਦੋਂ ਖਤਮ ਹੋ ਜਾਣੀ ਹੈ, ਕਦੋਂ ਢਹਿ ਜਾਣੀ ਹੈ, ਕਦੋਂ ਕੀ ਹੋਇਆ। ਇੱਧਰੋਂ ਆਏ ਸੀ ਆਪਾਂ ਤੂੰ ਅੱਗੇ ਲੱਗ ਨਾ ਯਾਰ, ਤੈਨੂੰ ਪਤਾ ਵਾ ਬਾਬਾ ਕਿੱਥੇ ਬੈਠਾ ਨਾਲ ਦਿਖਾ ਵੀ ਰਿਹਾ ਤੇ ਨਾਲ ਡਰਾ ਵੀ ਰਿਹਾ, ਕਹਿੰਦਾ ਭਾਈ ਸੱਪ ਹੁੰਦੀ ਦੀ ਨਿਸ਼ਾਨੀ ਹੁੰਦੀ। ਚਲੋ ਅਸੀਂ ਬਲੌਗ ਬਣਾਉਣਾ ਹੀ ਹੈ, ਅਸੀਂ ਚੜ੍ਹਦੀ ਕਲਾ ਵਾਲੇ ਬੰਦੇ ਆ, ਅਸੀਂ ਡਰਨ ਵਾਲੇ ਪਾਉਣੇ ਹੈਗੇ। ਤੇ ਫਿਰ ਉਹ ਮੈਨੂੰ 2 ਲੈਣਾ ਯਾਦ ਆ ਗਈਆਂ, ਕਹਿੰਦਾ ਓਏ ਐਸਾ ਕਿਹੜਾ ਕੰਮ ਤੂੰ ਹੀ ਦੱਸ ਜਹਰ ਨੇ ਜਿਹੜਾ ਜੱਟਾਂ ਮੂਰੇ ਅੜਿਆ ਪਲਹਾ ਹੋ ਚੱਤੇ ਪਹਿਰ ਰੱਬ ਰੱਖਦੇ ਨੀ ਮਿੱਤਰਾਂ ਦੀ ਚੜ੍ਹਦੀ ਕਲਾ। ਸਾਰਾ ਢੱਠ ਗਿਆ। ਇਹ ਵੇਖੋ ਇੱਧਰਲੀ ਸਾਈਡ ਨਾ ਜਿਹੜੀ ਇਹ ਰੂਮ ਹੁੰਦਾ ਸੀ, ਇਹ ਆਪਾਂ ਛੱਤ ਦੇ ਥੱਲੇ ਖੜੇ ਆ, ਲੇਕਿਨ ਛੱਤ ਨਾ ਉੱਤੋਂ ਡਿੱਗ ਪਈ ਹੈ। ਇਹ ਵੀ ਕਿਸੇ ਨੇ ਡਿੱਗੀ ਨਹੀਂ ਹੈ, ਆਪੇ ਡਿੱਗ ਪਈ ਤੇ ਐਵੇਂ ਹੀ ਨਾ ਉਧਰ ਮਾਰੀ। ਉਹ ਵੇਖੋ ਉਹ ਜ਼ੂਮ ਕਰ ਤੇ ਇੱਕ ਤੇ ਕਰ, ਉਹ ਵੇਖੋ ਐ ਨਾ ਇੱਟਾਂ ਵੱਖਰੀਆਂ ਵੱਖਰੀਆਂ ਵਿੱਚੋਂ ਖੁਰ ਗਿਆ ਸਾਰਾ ਕੁਛ, ਮਾਸ ਮਸਾਲਾ ਤੇ ਏਦਾਂ ਰਹਿ ਗਿਆ। ਛੱਤ ਸੀ ਤੇ ਇਹ ਡਿੱਗ ਪਈ। ਵੇਖੋ ਕਿੰਨੇ ਰੀਝ ਨਾਲ ਬਣਵਾਇਆ ਹੋਣਾ ਉਸ ਟਾਈਮ ਕਰਨਲ ਸਾਹਿਬ ਨੇ ਕੀ ਸੋਚਿਆ ਹੋਣਾ, ਕਰਨਲ ਕੌਲ ਹਨਾ। ਤੇ ਆਓ ਜੀ ਅੱਗੇ ਹੁਣ ਪੈਨੇ ਆ ਮੇਰਾ ਕਿਚਨ ਆ ਕਿਚਨ। ਆਪਾਂ ਕਿੱਧਰ ਜਾਣਾ ਭਲਾ? ਅੱਛਾ ਆਇਆ ਮੈਨੂੰ ਪਤਾ ਹੀ ਨਹੀਂ। ਤੇ ਲਓ ਜੀ ਇਹ ਹੁਣ ਇੱਕ ਨਵੇਂ ਕਮਰੇ 'ਚ ਇੰਟਰ ਹੋ ਗਏ ਆ। ਦੇਖੋ ਤੇ ਕੰਧਾਂ ਦੇ ਵਿੱਚ ਵੀ ਕਿਤੇ ਬਾਹਰ ਕੰਧਾਂ ਨੇ ਯਾਰ, ਭੈਣ ਵੇਖੀ ਨਾ ਉਹ ਕੰਧਾਂ ਦੇ ਵਿੱਚ ਵੀ ਪਿੱਛੇ ਲੱਗਦਾ ਕੰਧਾਂ ਨੇ ਹਨਾ। ਹੋਵੇ ਕੰਧਾਂ ਬੜੀਆਂ ਵੱਡੀਆਂ ਵੱਡੀਆਂ ਬੰਦੇ ਜਿੱਦੀ ਦੇ ਕਾਨ ਤੇ ਆ ਬੰਦੇ ਜਿੱਦੀ ਆਹ ਵੇਖੋ ਗਰਮੀਆਂ ਠੰਡ ਵਿੱਚ ਹੈ। ਹੁਣ ਆਪਾਂ ਕਿੱਧਰ ਜਾਣਾ ਭਲਾ? ਰਾਸਤਾ ਕਿੱਧਰੋਂ ਆ? ਇੱਧਰ ਜਾਣਾ ਵਾ। ਲਓ ਜੀ ਇਸ ਟਾਈਮ ਮੈਨੂੰ ਨਹੀਂ ਜੇ ਪਤਾ ਹਵੇਲੀ ਦੀ ਕਿਹੜੀ ਸਾਈਡ ਤੇ ਫਿਰ ਰਹੇ ਆ, ਬਸ ਇੰਨਾ ਪਤਾ ਕਿ ਹਵੇਲੀ ਦੇ ਵਿੱਚ ਆ ਆਪਾਂ, ਕਿਉਂਕਿ ਹਿਸਾਬ ਕਿਤਾਬ ਨਹੀਂ ਆ ਰਿਹਾ, ਬੜੇ ਪਹਿਲੀ ਵਾਰੀ ਆ। ਜਾਂ ਐਵੇਂ ਹੀ ਕਹਿੰਦੇ ਸੀ ਵੀ ਜਿਹੜਾ ਬੰਦਾ ਨਾ ਨਿਕਲ ਆਵੇ ਤੇ 500 ਰੁਪਇਆ ਨਾਮ। ਤੇ ਕੋਸ਼ਿਸ਼ ਕਰਾਂਗੇ ਇਹਦੀ ਛੱਤ ਤੇ ਵੀ ਜਾਈਏ, ਛੱਤ ਵੀ ਤੁਹਾਨੂੰ ਨਾ ਜਿਹੜਾ ਛੱਤ ਤੋਂ ਵੀ ਦਿਖਾਈਏ। ਅੱਛਾ ਨਹੀਂ ਉਦੋਂ ਭਾਈ ਹੁੰਦੇ ਸੀ ਜਿਹੜੇ ਅੰਗਰੇਜ਼ਾਂ ਨੇ ਨਾਲੇ ਬਣਾਈ ਸੀ ਸਾਜਿਸ਼, ਅੰਗਰੇਜ਼ਾਂ ਦੀ ਤੇ ਬਣਾਵਟ ਹੈਗੀ ਆ। ਤੇ ਫਿਰ ਨਾ ਜਿਹੜਾ ਇਹ ਕਿਹੜੀ ਸਾਈਡ ਆ ਗਏ ਆਪਾਂ? ਇਹ ਹਵੇਲੀ ਦਾ ਸੈਂਟਰ ਜਿਹਾ ਵਾ ਨਾ। ਆਹੋ ਇਹ ਇੱਧਰ ਹੀ ਸਾਈਡ ਤੇ ਆ ਗਿਆ ਜਿੱਧਰੋਂ ਨਾ ਛੱਤ ਡਿੱਗੀ ਹੋਈ ਆ ਨਾ। ਇਹ ਉਹ ਬਾਹਰਲੀ ਸਾਈਡ ਹੈ ਜਿੱਧਰੋਂ ਛੱਤ ਡਿੱਗੀ ਹੋਈ ਆ ਨਾ। ਤੇ ਯਾਰ ਦੋਸਤਾ ਕਦੇ ਉੱਤੇ ਲੈ ਜਾਵੇਂ ਨਾ, ਉੱਤੋਂ ਵੀ ਮੈਂ ਦਿਖਾਉਣਾ ਚਾਹੁੰਦਾ। ਉੱਤੋਂ ਖਲੋ ਕੇ ਵੀ ਨਾ ਜਿਹੜਾ ਹਵੇਲੀ ਦਾ ਪੂਰਾ ਵਿਊ ਮੈਨੂੰ ਸਮਝ ਆਏਗਾ ਕਿ ਹਵੇਲੀ ਦੀ ਬਣਾਵਟ ਕੀ ਆ ਤੇ ਕਿਵੇਂ ਜਿਹੜਾ ਨਾ ਇਹਨੂੰ ਪੂਰਾ ਡਿਜ਼ਾਈਨ ਕੀਤਾ ਗਿਆ। ਆਹ ਵਾ ਘੋੜੀ ਪਾਲ ਮੁਰੱਬਾ। ਓਕੇ ਇਹ ਘੋੜੀ ਪਾਲ ਮੁਰੱਬਾ ਵਾ ਜੀ, ਜਿਨ੍ਹਾਂ ਦੇ ਅੰਡਰ ਇਸ ਟਾਈਮ ਇਹ ਜ਼ਮੀਨ ਹੈਗੀ ਆ ਤੇ ਇਹ ਹਵੇਲੀ ਹੈਗੀ। ਕੀ ਲਾਇਆ? ਹਾਂ ਪਹਿਲੇ ਪੌੜੀਆਂ ਏਦਾਂ ਬਣਦੀਆਂ ਸੀ ਨਾ, ਉਹ ਵੇਖੋ ਇੱਕ ਸਪੋਰਟ ਦੇ ਕੇ ਤੇ ਸਿੱਧੀਆਂ ਪੌੜੀਆਂ ਚਾੜੀਆਂ। ਹੁਣ ਤੇ ਸੀਮੈਂਟ ਲਾ ਕੇ ਪਤਾ ਨਹੀਂ ਕੀ ਕਰਦੇ ਨੇ। ਇੱਧਰ ਵੀ ਚੱਕਰ ਮਰਵਾਉਂਦੇ ਆ ਤੁਹਾਨੂੰ ਮਾੜਾ ਜਿਹਾ। ਪਹਿਲੇ ਨਾ ਉਹ ਚੜ੍ਹਦੀਆਂ ਹੀ ਲੈ ਜਾਣਗੀਆਂ। ਇਹਨਾਂ ਕਿਤੇ ਗੋਰੇ ਤੇ ਯਕੀਨ ਆਪਾਂ ਨੂੰ ਵੀ ਸ਼ਾਇਦ ਚੰਗੀ ਬਣਾ ਗਿਆ, ਭਾਵੇਂ ਨਾ ਕੱਲੀਆਂ ਇੱਟਾਂ ਦਾ ਹੀ ਬਣਾ ਗਿਆ, ਪਰ ਉਹਦਾ ਦਿਮਾਗ ਜਿਹੜਾ ਸੀ ਨਾ ਟੈਕਨੀਕਲ ਬੰਦਾ ਸੀ। ਹੈਂ ਪੌੜੀਆਂ ਤੇ ਜਾ ਰਹੇ ਆ। ਓਕੇ ਪੌੜੀਆਂ ਤੇ ਜਾ ਕੇ ਇੱਥੋਂ ਆਪਾਂ ਛੱਤ ਤੇ ਹੋਣਾ ਸੀ ਤੇ ਇਹਦੀ ਛੱਤ ਹੀ ਨਹੀਂ ਹੈਗੀ, ਛੱਤ ਹੀ ਵਿੱਚ ਡਿੱਗ ਪਈ। ਤੇ ਐਵੇਂ ਹੀ ਨਾ ਹੌਲੀ ਹੌਲੀ ਐਵੇਂ ਹੀ ਖਤਮ ਹੁੰਦੀ ਜਾ ਰਹੀ ਆ ਹਵੇਲੀ। ਤੇ ਮੈਨੂੰ ਬੜਾ ਦੁੱਖ ਹੋ ਰਿਹਾ ਹਵੇਲੀ ਵੇਖ ਕੇ। ਤੇ ਦੀਵਾਰਾਂ ਦੇ ਉੱਤੇ ਤੁਰ ਕੇ ਜਾਇਆ, ਦੀਵਾਰਾਂ ਦੇ ਉੱਤੇ ਤੁਰ ਕੇ ਜਾਇਆ। ਦੀਵਾਰ ਹੀ ਇੰਨੀ ਚੌੜੀ ਤੇ ਤਗੜੀ ਆ। ਉੱਤੋਂ ਬਰੀਕ ਆ ਬਾਈ। ਹਾਂ ਸ਼ਾਇਦ ਜਿਹੜੀ ਨਾ ਉਹ ਜ਼ਿਆਦਾ ਮੋਟੀ ਆ ਨਾ, ਕਿਉਂਕਿ ਦੀਵਾਰਾਂ ਜਿਹੜੀਆਂ
ਬੰਨੇ ਜਿਹੜੇ ਬਨੇਰੇ ਹੁੰਦੇ ਆ ਉਹ ਜਿਹੜੇ ਨਾ ਮਜ਼ਬੂਤ ਹੁੰਦੇ ਆ। ਉਹ ਕਹਿੰਦਾ ਸੀ ਨਾ, ਇੱਕ ਬੰਦਾ ਗੱਲ ਸੁਣਾਉਂਦਾ ਸੀ ਅੱਬੀ, ਕਹਿੰਦਾ ਵੀ ਕੁੱਕੜ ਤੇ ਜਵਾਨੀ ਆਈ ਨਾ ਤੇ ਉਹਨੇ ਨਾ ਜਿਹੜਾ ਛੱਤ ਤੋਂ ਬਨੇਰੇ ਤੇ ਚੜ ਕੇ ਤੁਰਿਆ ਕਰਨਾ। ਤੇ ਉਹਨੇ ਨਾ ਕਿਸੇ ਨੇ ਪੁੱਛਿਆ ਵੀ ਤੂੰ ਬਨੇਰੇ ਤੇ ਕਿਉਂ ਤੁਰਦਾ, ਕੁੱਕੜ ਨੂੰ ਛੱਤ ਤੇ ਕਿਉਂ ਨਹੀਂ? ਉਹਨੇ ਕਿਹਾ ਮੇਰੇ ਤੇ ਜਵਾਨੀ ਆ, ਮੈਨੂੰ ਡਰ ਆ ਕਿਤੇ ਮੇਰੇ ਭਾਰ ਨਾਲ ਛੱਤ ਨਾ ਡਿੱਗ ਜਾਵੇ। ਕੁੱਕੜ ਤੇ ਕੁੱਕੜ ਤੇ ਵੀ ਜਵਾਨੀ ਆਉਂਦੀ, ਉਹਦੇ ਬਨੇਰਿਆਂ ਤੇ ਤੁਰਦਾ। ਇਹ ਦੱਸੇ ਬਨੇਰਿਆਂ ਦਾ ਵੀ ਵਿੱਚ ਦੱਸਿਆ ਵੀ ਬਨੇਰੇ ਨਾ ਇੰਨੇ ਤਗੜੇ ਹੁੰਦੇ ਨੇ। ਤੇ ਆਓ ਜੀ ਆਪਾਂ ਵੀ ਬਨੇਰਿਆਂ ਤੇ ਤੁਰਦੇ ਹਾਂ, ਤੁਰ ਕੇ ਜਾਂਦੇ ਹਾਂ, ਰਿਸਕ ਲੈ ਲੈਂਦੇ ਹਾਂ ਤੁਹਾਡੀ ਖਾਤਰ। ਤੇ ਉਧਰ ਵੀ ਇੱਕ ਵਾਰੀ ਜਾਵਾਂਗੇ, ਇੱਕ ਵਾਰੀ ਇੱਧਰੋਂ ਗੇੜਾ ਕਰਨਾ। ਨਹੀਂ ਤੂੰ ਭਾਈ ਓਏ ਹੋਏ ਹੋਏ ਟੱਠਿਆ ਪਿਆ ਸਾਰਾ ਕੁਛ ਨਾ। ਛੱਤਾਂ ਤੇ ਜਾਣਾ ਵੈਸੇ ਰਿਸਕੀ ਆ ਹਨਾ, ਪਰ ਉਹ ਵੇਖੋ ਉਹ ਬਲੂੰਗੜਾ ਕਿਵੇਂ ਚੜ ਗਿਆ। ਇੱਕ ਮਿੰਟ ਇੱਧਰੋਂ ਗੇੜਾ ਕਢਾ ਲਿਆਵਾਂ, ਫਿਰ ਇਸ ਤੋਂ ਉੱਤੇ ਚੱਲਦੇ। ਤੂੰ ਤਾਂ ਛਾਲ ਮਾਰ ਕੇ ਚੜ ਗਿਆ ਵਾ। ਇਹ ਹੁਣ ਇੱਥੋਂ ਦਾ ਰਿਹਾਇਸ਼ੀ ਹੈ ਨਾ ਜੀ, ਤਾਂ ਕਰਕੇ ਵੇਖੋ ਜ਼ਰਾ, ਉਹ ਤਾਂ ਮਿੰਟ ਮਾਰ ਕੇ ਉੱਤੇ ਚਲਾ ਗਿਆ। ਤੇ ਆਹ ਵੇਖੋ ਛੱਤਾਂ ਡਿੱਗੀਆਂ ਹੋਈਆਂ। ਤੇ ਇਹ ਸੂਰਤ ਹਾਲ ਨਾ ਜਿਹੜਾ ਹੋਈ ਪਈ ਆ ਹਵੇਲੀ ਦੀ ਵੀਰੋ। ਤੇ ਇੱਕ ਮਿੰਟ ਰੁਕ ਜਾ, ਇਹ ਰੁਕ ਜਾ ਇੱਕ ਮਿੰਟ, ਉਹਨੂੰ ਚਲੀਏ ਇੱਕ ਵਾਰੀ। ਆਹ ਵੇਖੋ ਛੱਤਾਂ ਟੁੱਟੀਆਂ ਹੋਈਆਂ ਤੇ ਹੁਣ ਜਿਹੜਾ ਨਾ ਆਪਾਂ ਇਹ ਰਿਸਕ ਲੈਣ ਲੱਗੇ ਆ। ਚੱਲ ਚੜ ਕੇ ਦੱਸ, ਇੱਥੋਂ ਚੜਿਆ ਤੂੰ? ਇੱਥੋਂ ਹੀ ਚੱਲਣਾ ਪੈਣਾ ਆਪਾਂ ਨੂੰ। ਚੱਲ ਤੂੰ ਚੜ ਕੇ ਮੈਲ ਫੜ ਤੇ ਫਿਰ ਮੰਮੀ ਤੈਨੂੰ ਚੜ ਕੇ ਦਿਖਾਵਾਂ। ਐਵੇਂ ਨਾ ਸਮਝੀ ਮੇਰਾ ਭਾਰ ਬਹੁਤਾ ਤੇ ਮੇਰੇ ਕੋਲ ਚੜਿਆ ਨਹੀਂ ਜਾਣਾ। ਉਧਰ ਤੇ ਨਹੀਂ ਟੁੱਟੀ ਹੋਈ? ਉੱਤੇ ਜਾ ਕੇ ਪਾਣੀ ਚੱਲ ਆ ਜਾ, ਉੱਤੇ ਆ ਜਾ। ਹਿੰਮਤ ਕਰੋ। ਵੇਖੋ ਖਾਈਆਂ, ਜਿੱਥੇ ਵੇਖੋ ਖਾਈਆਂ ਬਣੀਆਂ ਪਈਆਂ ਨੇ ਛੱਤਾਂ ਢਹਿ ਢਹਿ ਕੇ। ਤੇ ਇਹ ਆਪਾਂ ਪਹੁੰਚ ਗਏ ਆ ਜੀ ਰੂਫ ਟੌਪ ਤੇ। 9 ਲੱਖੀ ਹਵੇਲੀ ਦਾ ਰੂਫ ਟੌਪ ਤੇ ਪਹੁੰਚ ਗਏ ਆ। ਤੇ ਆਹ ਪਤਾ ਕਾਹਦੇ ਵਾਸਤੇ ਬਣੇ ਆ? ਇਹ ਥੱਲੇ ਜਿਹੜੇ ਉਹ ਤੁਹਾਨੂੰ ਦਿਖਾਏ ਸੀ ਅੱਗ ਬਾਲਣ ਵਾਸਤੇ, ਉਹਦੇ ਵਿੱਚੋਂ ਤਾਂ ਨੂੰ ਧੂੰਆਂ ਨਿਕਲਦਾ ਆ ਕੇ। ਇਹ ਹਰ ਕਮਰੇ ਵਿੱਚ ਬਣੇ ਆ, ਜਿੱਥੇ ਜਿੱਥੇ ਕਮਰੇ ਆ ਨਾ, ਹਰ ਕਮਰੇ ਦੇ ਉੱਤੇ ਇਹ ਲੱਗਾ ਹੋਇਆ ਵਾ। ਆ ਡੁੰਡ ਨੂੰ ਜਿਹਾ, ਨਹੀਂ ਕੁਛ ਤੇ ਕਹਿੰਦਾ ਹੀ ਹੋਣਾ। ਆ ਵੇਖੋ, ਆ ਤੁਹਾਨੂੰ ਇੱਕ ਛੱਤ ਦਿਖਾਈਏ ਕਿਵੇਂ ਨਾ ਮੀਂਹ ਨਾਲ ਹੀ ਖੁਰੀ ਪਈ ਆ ਵਿਚਾਰੀ। ਆ ਵੇਖੋ ਮੀਂਹ ਨਾਲ ਹੀ ਖੁਰੀ ਪਈ ਹੈ। ਤੇ ਉਹ ਹੁਣ ਤੁਹਾਨੂੰ ਮੋਟਾ ਮੋਟਾ ਨਕਸ਼ਾ ਦੱਸਦਾ, ਮੈਂ ਸਮਝ ਲਵਾਂ ਪਹਿਲੇ। ਅੱਛਾ ਜੀ, ਲਓ ਜੀ, ਇਹ ਇੱਥੋਂ ਆਪਾਂ ਐਂਟਰ ਹੋਏ ਸੀ, ਵੱਡੇ ਗੇਟ ਸੈਂਟਰ ਆ ਉਹ। ਓਕੇ, ਆ 2 ਕੋਠੇ ਆ, ਇਹ 2 ਕੋਠਿਆਂ ਦੇ ਸੈਂਟਰ ਚੋਂ ਆਪਾਂ ਉਧਰੋਂ ਐਂਟਰ ਹੋਏ ਸੀ ਹਨਾ। ਚੱਲ ਸੈਂਟਰ ਚ ਜਾ ਕੇ ਬਣਾਉਣੇ ਭਈਆ, ਧਿਆਨ ਨਾਲ ਯਾਰ ਬਨੇਰਿਆਂ ਤੋਂ ਨਾ। ਬਸ ਲਓ ਜੀ, ਉਹ ਉੱਥੋਂ ਆਪਾਂ ਐਂਟਰ ਹੋਏ ਸੀ ਤੇ ਆਹ ਗੋਲ ਤੇ ਛੱਤ ਦਿਖਾਈ ਸੀ ਆਪਾਂ ਤੁਹਾਨੂੰ ਤਾਂ ਮੋਬਾਈਲ ਕਰਕੇ। ਤੇ ਇੱਧਰ ਨੂੰ ਕਿਚਨ ਆ, ਉਹ ਵੇਖੋ ਜਿਹੜਾ ਕਿਚਨ ਆਪਾਂ ਤੁਹਾਨੂੰ ਦਿਖਾ ਕੇ ਲਿਆ ਨਾਲ ਨਾਲ ਚੱਲ ਕੇ ਨਾ, ਜਿਹੜਾ ਆਪਾਂ ਤੁਹਾਨੂੰ ਦਿਖਾਉਂਦੇ ਉਹ ਉਹਦੇ ਥੱਲੇ ਥੱਲੇ ਤੁਰ ਕੇ ਜਾ ਕੇ ਕਿਚਨ ਦਿਖਾਇਆ ਸੀ। ਤੇ ਆ ਵੀ ਹਵੇਲੀ ਦਾ ਹੀ ਆ ਸਾਰਾ, ਜਿੱਥੇ ਤੁਰੇ ਫਿਰਦੇ ਆ ਵੀ। ਮਤਲਬ ਵੱਡੀ ਹਵੇਲੀ ਆ ਯਾਰ, ਮੁੱਕਣ ਤੇ ਨਹੀਂ ਆ ਰਹੀ ਵੀ। ਵਾਹ ਬਾਈ, ਇਹਦੇ ਚ ਸੁਣਿਆ ਵਾ ਵੀ ਮਹਿਮਾਨ ਬਹੁਤ ਆਉਂਦੇ ਹੁੰਦੇ ਸੀ ਜਿਹੜਾ ਨਾ, ਤੇ ਦੂਰੋਂ ਦੂਰੋਂ ਤੇ ਇੱਥੇ ਸਟੇ ਵੀ ਕਰਦੇ ਸੀ। ਤੇ ਫਿਰ ਜਿਹੜਾ ਅੱਗੇ ਜਿੱਥੇ ਵੀ ਉਹਨਾਂ ਨੇ ਜਾਣਾ ਹੁੰਦਾ ਸੀ, ਕਿਉਂਕਿ ਸਾਰਾ ਤੇ ਜੰਗਲ ਹੁੰਦਾ ਸੀ ਹਨਾ, ਤੇ ਥੋੜੀਆਂ ਥੋੜੀਆਂ ਆਬਾਦੀਆਂ ਸੀ। ਤੇ ਇੱਥੋਂ ਫਿਰ ਮਹਿਮਾਨ ਰੁਕ ਕੇ ਤੇ ਗਾਂਹ ਪਿਛਾਂ ਜਾਂਦੇ ਹੁੰਦੇ ਸੀ। ਆਹ ਵੀ ਵੇਖੋ ਜਿਹੜਾ ਦੂਸਰਾ ਇੰਟਰਸਟ ਇਹਦੀ ਵੀਡੀਓ, ਕਹਿੰਦੀ ਮੇਰੀ ਵੀਡੀਓ ਬਣਾ। ਆ ਦੇਖੋ, ਆ ਦੂਸਰਾ ਤੁਸੀਂ ਦੱਸ ਰਹੇ ਹੋ, ਕੀ ਦੱਸ ਰਹੀ ਹੈ? ਇਹ ਦੱਸ ਰਹੀ ਇੱਥੋਂ ਉਤਰ ਜਾਓ, ਛੱਤ ਤੋਂ ਨਾ ਥੱਲੇ ਹੋ ਜਾਓ। ਅੱਛਾ, ਜੈਨੂਇਨ ਗੱਲ ਹੈ। ਉਹ ਵੇਖ, ਉਹਦਾ ਗੁੱਸਾ ਚੈੱਕ ਕਰ, ਪਰੇਸ਼ਾਨ ਲੱਗ ਰਹੀ ਹੈ ਨਾ। ਉਹਦਾ ਗੁੱਸਾ ਚੈੱਕ ਕਰ। ਓਏ ਹਾਂ, ਇਹਦੇ ਇੱਥੇ ਆਂਡੇ ਉਂਡੇ ਪਏ ਹੋਣੇ ਹਨਾ। ਆਂਡੇ ਤੋਂ ਇਲਾਵਾ ਵੀ ਨਾ
ਜਦੋਂ ਇਦਾਂ ਦੀਆਂ ਪੁਰਾਣੀਆਂ ਹਵੇਲੀਆਂ ਹੋ ਜਾਂਦੀਆਂ ਨੇ ਨਾ ਸਾਡੀ, ਉੱਥੇ ਫਿਰ ਕੋਈ ਆਤਮਾ ਵਗੈਰਾ ਇਹ ਉਹਨਾਂ ਰੱਖੀ ਯਾਰ ਚੁੱਪ ਕਰ ਯਾਰ, ਤੂੰ ਭੈਣ ਰੌਣ ਲੱਗ ਗਿਆ ਯਾਰ। ਚੱਲ ਯਾਰ ਚੱਲੀਏ ਥੱਲੇ, ਕਿੱਧਰ ਜਾਣਾ? ਚੱਲ ਆ, ਪੌੜੀਆਂ ਹੈਗੀਆਂ ਨਾ ਇੱਧਰ ਨੂੰ, ਮਤਲਬ ਇਹ ਉਹੀ ਬੰਨਾ ਵਾ ਖਤਰਨਾਕ, ਇਸ ਬੰਨੇ ਤੇ ਤੁਰ ਕੇ ਜਾਣਾ ਤਾਂ। ਚੱਲ ਫਿਰ ਕਿੱਧਰ ਨੂੰ ਜਾਣਾ ਹੁਣ ਆਪਾਂ? ਉਧਰ ਨਹੀਂ ਜਾ। ਚੱਲ ਫਿਰ ਲੈ ਕੇ ਚੱਲ। ਹੋਵੇ ਇਹ ਮੈਨੂੰ ਪਤਾ ਟਟੀਰੀ ਕਿਉਂ ਫੇਰੀ ਆ ਸਾਡੇ ਉੱਤੇ। ਇਹ ਟਟੀਰੀ ਨੇ ਨਾ ਇੱਥੇ ਲਾਗੇ ਕਿਤੇ ਦਿੱਤੇ ਹੋਣੇ ਆਂਡੇ, ਹੁਣ ਸਾਨੂੰ ਤੇ ਪਤਾ ਵਾ। ਉਹ ਭਾਈ ਆਂਡੇ ਦਿੱਤੇ ਹੋਏ ਇਹਨੇ, ਆਂਡੇ ਦਿੱਤੇ ਤੇ ਇਹਨੂੰ ਹੁਣ ਖਤਰਾ ਵੀ ਬੰਦੇ ਆਏ ਆ ਮੇਰੇ ਆਂਡਿਆਂ ਦੇ ਲਾਗੇ ਤਾਗੇ ਫਿਰਦੇ ਪਏ। ਹੁਣੇ ਤਾਂ ਉੱਤੇ ਨਾ ਜਿਹੜਾ ਬੋਲਦੀ ਫਿਰਦੀ ਪਈ ਆ ਵੀ ਇੱਥੋਂ ਨਾ ਨਿਕਲੋ, ਮੇਰੇ ਆਂਡੇ ਆ ਇੱਥੇ। ਉਹਨੂੰ ਆਪਣਾ ਖਤਰਾ ਪੈ ਗਿਆ, ਕਿਉਂਕਿ ਆਬੀ ਨਾ ਜਿਹੜਾ ਸ਼ਕਲੋਂ ਵੀ ਥੋੜਾ ਜਿਹਾ ਨਾ ਮੰਨਦੇ ਇਸ ਗੱਲ ਨੂੰ, ਇਹ ਸਿਸਟਮ ਆਗਾਹ ਕਰ ਰਹੀਆਂ ਨੇ ਕਿ ਧਿਆਨ ਨਾਲ। ਅੱਛਾ ਜੀ, ਧਿਆਨ ਨਾਲ ਹੀ ਜਾਵਾਂਗੇ ਜੀ। ਇੱਥੋਂ ਨਿਕਲ ਜਾਓ। ਆਹ ਦੇਖੋ ਇੱਥੋਂ ਵੀ ਥੋੜਾ ਤੁਹਾਨੂੰ ਉਹਦਾ ਨਾ ਜਿਹੜਾ ਨਹੀਂ ਉਹ ਲਾਉਣਾ ਮੈਂ ਵੇਲੀ ਬਾਬਾ ਘੋੜੀਪਾਲ ਮੁਰੱਬਾ, ਘੋੜੀ ਦਾ ਬੱਚਾ ਸ਼ੇਰਾ ਜਿਹਾ, ਸ਼ੇਰੀ ਹੋਣੀ ਸ਼ੇਰੀ ਹੈ ਨਾ। ਚਲੋ ਫਿਰ ਉਤਰੋ ਯਾਰ, ਮੈਂ ਤੁਹਾਨੂੰ ਦਿਖਾਉਣਾ ਜ਼ਰਾ ਉੱਤਰ ਦੀਆਂ। ਚੱਲ ਯਾਰ ਤੂੰ ਵੀ ਉਤਰ ਕੇ ਦਿਖਾ, ਫਿਰ ਐਂਡ ਤੇ ਮੈਂ ਉਤਰਾਂਗਾ। ਸਾਦ ਉੱਥੋਂ ਇੰਨਾ ਔਖਾ ਹੋ ਕੇ ਉਤਰੇ ਇੰਜ, ਉਹ ਐਸ ਰੋਡ ਥਾਣੀ ਇੰਜ ਆਏ ਆ। ਦੇਖੋ ਜੀ ਐਸ ਰਸਤਿਆਂ ਤੇ ਫਿਰ ਰਹੇ ਹੁਣ। ਜਿਹੜਾ ਪੌੜੀਆਂ ਖਤਰਨਾਕ ਮੰਦਿਰ ਤੇ ਆ ਵਾ ਪੌੜੀਆਂ, ਨਹੀਂ ਇਹ ਉਹਦੇ ਨਾਲ ਖਤਰਨਾਕ ਨਹੀਂ ਹੈ ਬਨੇਰਿਆਂ ਨਾਲੋਂ। ਅੱਗੇ ਵੀ ਹੈ ਵਾ, ਆਹੋ ਭੁੱਲਿਆ ਹੋਇਆ ਚੈੱਕ ਕਰਦੇ। ਮੈਂ ਤੇ ਕਹਿੰਦਾ ਬੜੀ ਗੱਲ ਆ ਵੀ ਹਲੇ ਨਾ ਇਹਦੇ ਚ ਆਪਾਂ ਫਿਰ ਤੁਰ ਲਿਆ ਵਾ, ਜਾਂ ਫਿਰਨ ਤੁਰਨ ਜੋਗਾ ਸੀਨ ਹੈਗਾ ਹਲੇ ਇਹਦੇ ਚ। ਜਿਹੜੀਆਂ ਬਣਦੀਆਂ ਨਾ ਬਜਰੀ ਬੁਜਰੀ ਇਹ ਪਾ ਕੇ ਪੌੜੀਆਂ, ਉਹਨਾਂ ਨਾਲੋਂ ਤੇ ਕਿਧਰੇ ਸਹੀ ਜਿਹੜੀ ਹਲੇ ਵੀ ਚੰਗੀ 100-150 ਸਾਲ ਹੋ ਗਿਆ ਹਲੇ ਮਜ਼ਬੂਤ ਖਲੋਤੀ। ਆਪਾਂ ਉੱਤੇ ਲੰਘ ਟੱਪ ਰਹੇ। ਉਹ ਚਾਈਨਾ ਵਾਲਿਆਂ ਨੇ ਆ ਕੇ ਆਪਣਾ ਪੁਲ ਬਣਾਇਆ ਸੀ, ਉਹ ਹਿੱਲਣ ਵੀ ਲੱਗ ਪਿਆ। ਤੇ ਇਹ ਹਲੇ ਤੱਕ ਜਿਹੜਾ ਨਾ ਇਹ ਤੋਰਿਆਂ ਨੇ ਬਣਾਇਆ, ਉਹ ਚੀਨੀਆਂ ਨੇ ਬਣਾਇਆ। ਕਿੱਧਰ ਜਾਣਾ ਆਪਾਂ? ਚਲੋ ਵੀ ਅੰਦਰ ਬਣਨਾ ਆਪਾਂ। ਇਹ ਲੱਗਦਾ ਸਾਜੀ ਸੱਪ ਵਹਾ ਕੇ ਹਟੂਗਾ। ਲਓ ਜੀ, ਇਹ ਆਪਾਂ ਤੁਹਾਨੂੰ ਦਿਖਾਈ ਆ 9 ਲੱਖੀ ਹਵੇਲੀ। 9 ਲੱਖੀ ਹਵੇਲੀ ਆਪਾਂ ਤੁਹਾਨੂੰ ਦਿਖਾਈ ਆ। ਜੇ ਕੋਈ ਨੁੱਕਰ ਰਹਿ ਗਈ ਹੋਵੇ ਤੇ ਉਹਦੇ ਲਈ ਮਾਜ਼ਰਤ। ਇੱਕ ਮਿੰਟ ਮੈਂ ਇੱਧਰੋਂ ਥੋੜਾ ਜਿਹਾ ਨਾ ਕੈਮਰਾ ਘੁਮਾਇਆ ਵਾ। ਹਾਂ ਆ ਜਿੱਥੇ ਆਪਾਂ ਉੱਤੇ ਖਲੋ ਕੇ ਉਹ ਕਿਚਨ ਚ ਆਪਾਂ ਉਹਦੇ ਵਿੱਚ ਬਣਾਈ ਸੀ ਵੀਡੀਓ, ਤੇ ਆ ਇੱਧਰ ਹੀ ਸਾਈਡ ਆ, ਠੀਕ ਹੈ। ਤੇ ਇਹ ਸੀ 9 ਲੱਖੀ ਹਵੇਲੀ। ਤੇ ਹੁਣ ਭਰਾ ਸਾਡਾ ਆਇਆ ਬਈ, ਕਿਦੋਂ ਪਾਣੀ ਉਧਰ ਲੈਣ ਚੱਲਾਂ, ਇੱਥੇ ਹੀ ਆ। ਹੁਣ ਇਹ ਜਿਹੜਾ ਵੀਰ ਆ ਨਾ, ਇਹ ਘੋੜੀਪਾਲ ਮੁਰੱਬੇ ਚ ਇਹਦਾ ਅੱਬਾ ਨਾ ਜਿਹੜਾ ਮੁੰਸ਼ੀ ਆ, ਤੇ ਇਹਦੀ ਲੱਗਦਾ ਅੱਬੇ ਦੀ ਡਿਊਟੀ ਇਹ ਦੇ ਰਿਹਾ ਇੱਥੇ ਨਾ। ਤੇ ਹੁਣੇ ਕਹਿੰਦਾ ਵੀਰ ਤੁਹਾਨੂੰ ਨਾ ਪਾਣੀ ਪੂਣੀ ਪਿਆਉਣਾ ਆਓ, ਤੇ ਪੱਖਾ ਲਾਤਾ ਵੀਰ ਨੇ। ਆਏ ਹਾਏ, ਤੇ ਉੱਤੋਂ ਨਾ ਜਿਹੜਾ ਛਾਂ ਜਿਹੜੀ ਨਿੰਮ ਦੀ, ਆਏ ਹਾਏ ਹਾਂ ਉੱਥੇ ਰਹਿੰਦੇ। ਕੋਈ ਗੱਲ ਨੀ ਵੀਰ, ਦੂਰ ਹੀ ਚੱਲੇ ਜਾ। ਆਹ ਲੱਗਦਾ ਤੁਹਾਨੂੰ ਮਿਲਿਆ ਹੈ ਕਮਰਾ ਹਨਾ ਰਹਿਣ ਰੂਣ ਲਈ, ਠੀਕ ਆ। ਬਸ ਸਾਨੂੰ ਪਾਣੀ ਪਿਆ ਦੇ ਤੇ ਥੋੜਾ ਜਿਹਾ ਨਾ ਅੰਦਰੋਂ ਹੀ ਫਿਰ ਵਿਜ਼ਿਟ ਕਰਾਏਗਾ ਮਾੜਾ ਜਿਹਾ ਇੱਧਰੋਂ। ਹਾਂ ਘੋੜੀਆਂ ਵੀ ਜਿਹੜਾ ਨਾ ਤੁਹਾਨੂੰ ਦਿਖਾਉਂਦੇ ਆ, ਕਿਹੜੀਆਂ ਕਿਹੜੀਆਂ ਘੋੜੀਆਂ ਇੱਥੇ ਖੜੀਆਂ ਨੇ, ਕਿੰਨੇ ਘੋੜੇ ਖੜੇ ਨੇ। ਲਓ ਜੀ ਹਵੇਲੀ ਮੈਂ ਵੀ ਵੇਖੀ, ਤੁਸੀਂ ਵੇਖੀ, ਤੇ ਆਬੀ ਨੇ ਵੀ ਜਾਣਾ ਨਜ਼ਾਰੇ ਵੇਖੇ। ਨਜ਼ਾਰੇ ਫੁੱਲ ਨਜ਼ਾਰੇ। ਉੱਤੋਂ ਜਿਹੜੇ ਹਵਾ ਵਾਲੇ ਨਜ਼ਾਰੇ ਆ ਰਹੇ ਤੇ ਪੀੜ ਆ ਰਹੇ ਨਾ ਅੱਗੇ। ਆਹ ਪੀੜੀ ਆ ਗਈ, ਰਾਤ ਵੀ ਇੱਥੇ ਰੰਗ ਬਰੰਗੀ। ਮੈਂ ਬਵਾਂਗਾ ਪੀੜੀ ਤੇ, ਠੀਕ ਹੈ ਬਾਈ। ਹਾਏ ਹਾਏ ਹਾਏ, ਆ ਵੇਖੋ ਕਿੰਨੀਆਂ ਸੋਹਣੀਆਂ ਪੀੜੀਆਂ ਤਿਆਰ ਕੀਤੀਆਂ ਹੋਈਆਂ। ਮਤਲਬ ਪਤਾ ਲੱਗ ਰਿਹਾ ਵੀ ਕਿਸੇ ਡੇਰੇ ਡੱਪੇ ਤੇ ਆਏ ਹੈ। ਘੋੜੀਆਂ ਦਾ ਹੀ ਆ ਸਾਰਾ ਨਿਜ਼ਾਮ। ਹੁਣੇ ਤੁਹਾਨੂੰ ਲਾਗੇ ਜਾ ਕੇ ਵੀ। ਲਓ ਜੀ ਕੌਲੇ ਵਿੱਚ ਵੀਰ ਨੇ ਜਿਹੜਾ ਨਾ ਪਾਣੀ ਲਿਆਤਾ ਵਾ। ਥੈਂਕ ਯੂ ਯਾਰ। ਤਾਜ਼ਾ ਪਾਣੀ ਆ ਲੇਕਿਨ ਠੰਡਾ ਵਾ। ਮੈਂ ਕਿਹਾ ਮੋਟਰ ਚਲਾ ਕੇ ਨਾ ਭਰ ਕੇ ਲਿਆਇਆ ਵਾ। ਲਿਆ ਬਸ ਹੈਨ ਤੂੰ ਵੀ ਫਿਰ ਪੀ ਪਿਆਲਾ ਸਬਰ ਦਾ ਪਹਿਲਾਂ। ਇਹੀ ਸ਼ਰਦਾਈ ਸਮਝ ਲੈ ਮੇਰਾ ਵੀਰ। ਲਓ ਜੀ ਇੱਥੇ ਬੈਠੇ ਸੀ ਆਪਾਂ ਛਾਂ ਤੇ। ਆਹ ਹੈ ਮੰਜੇ ਤੇ ਪੱਖਾ ਲਾ ਕੇ ਦਿੱਤਾ ਸੀ ਵੀਰ ਨੇ। ਤੇ ਹੁਣ ਜਿਹੜਾ ਨਾ ਆਪਾਂ ਵੀਰਿਓ ਘੋੜੀਪਾਲ ਮੁਰੱਬੇ ਜਿਹੀਆਂ ਘੋੜੀਆਂ ਇਹਨਾਂ ਰੱਖੀਆਂ, ਘੋੜੇ ਰੱਖੇ ਆ, ਉਹ ਤੁਹਾਨੂੰ ਜਿਹੜਾ ਨਾ ਦਿਖਾ ਦਈਏ। ਸੋਹਣਾ ਡੇਰਾ ਬਾਹਰ ਬਾਹਰ ਨਾ ਜਿਹੜਾ ਫਸਲਾਂ ਚ ਬਣਾਇਆ, ਬਿਲਕੁਲ ਕੋਠੀ ਦੇ ਨਾਲ, ਹਵੇਲੀ ਦੇ ਨਾਲ। ਹੁਣ ਜਿਹੜਾ ਆਪਾਂ ਹਾਏ ਹਾਏ ਹਾਏ
ਹੱਥ ਬੰਨੇ ਰੋਗੋ ਬਾਹਰ ਨਾ ਜਦੋਂ ਹਰਿਆਣੇ ਦੀ ਕਿੰਨੇ ਘੋੜੇ ਤੇ ਕਿੰਨੀਆਂ ਘੋੜੀਆਂ ਵੀਰ? ਤੇ ਆਪਣੇ ਕੋਲ ਸਾਡੀ ਹੈਗੀਆਂ ਨੇ ਤਕਰੀਬਨ 4 ਨੇ, 2 ਬੱਚੇ ਨੇ ਤੇ 2 ਉਹਨਾਂ ਦੀਆਂ ਮਤਲਬ ਮਾਦਾ ਨੇ ਮਾਵਾਂ ਨੇ। ਠੀਕ ਹੈ। ਤੇ ਮਾਸ਼ਾਅੱਲਾ ਬਹੁਤ ਪਿਆਰੀਆਂ ਸਾਹਮਣੇ ਨੇ, ਦੇਖ ਲਓ। ਅੱਛਾ ਇਹ ਘੋੜਾ ਵਾ 210 ਨੰਬਰ ਵਾਲਾ? ਨਹੀਂ ਸਰ, ਮਤਲਬ ਉਹਦੀ ਬੱਚੇ ਦੀ ਮਾਂ ਹੈਗੀ। ਅੱਛਾ ਦੋਵੇਂ ਘੋੜੀਆਂ ਨੇ ਹਨਾ? ਦੋਨੋਂ ਘੋੜੀਆਂ ਨੇ। ਹਾਂਜੀ ਠੀਕ ਆ, ਬੜੀਆਂ ਤਗੜੀਆਂ ਘੋੜੀਆਂ ਨੇ ਨਾ। ਕਿਆ ਬਾਤ ਹੈ। ਗੁੱਸਾ ਕਰਦੀਆਂ ਨੇ? ਹਾਂਜੀ ਗੁੱਸਾ ਵੀ ਕਰਦੀਆਂ ਨੇ, ਜ਼ਾਹਰ ਗੱਲ ਜਾਨਵਰ। ਸਾਰੀ ਗੱਲ ਇਹ ਜਾਨਵਰ ਬੜਾ ਜੀ ਫਿਰ ਇਦਾਂ ਦਾ ਨਾ ਜਿਹੜਾ ਗੁੱਸਾ, ਇਹਦੇ ਹੁੰਦਾ। ਇਮੋਸ਼ਨ ਬੜੇ ਹੁੰਦੇ ਨੇ ਇਹਨਾਂ ਦੇ ਅੰਦਰ ਨਾ। ਇਨਸਾਨ ਨਾਲ ਬਹੁਤ ਇਮੋਸ਼ਨ ਹੁੰਦੇ ਨੇ ਇਹਨਾਂ ਦੇ। ਠੀਕ ਹੈ ਜੀ। ਵਾਹ ਜੀ ਵਾਹ। ਤੇ ਇਹ ਇਹਨਾਂ ਦੀਆਂ ਜਿਹੜੀਆਂ ਹਾਂਜੀ ਕਮਰੇ ਨੇ ਸਰ ਜੀ, ਕਮਰੇ ਇਹਨਾਂ ਦੇ ਪ੍ਰੋਪਰ ਇਹਨਾਂ ਨੂੰ ਹਾਊਸ ਦਿੱਤੇ ਗਏ ਨੇ ਰਹਿਣ ਵਾਸਤੇ, ਹਾਂ ਰਹਿਣ ਵਾਸਤੇ ਜਿਹੜਾ ਨਾ ਇਹ ਘੋੜੀ ਪਾਲਮ ਰੱਖੇ ਦੀਆਂ ਰਹਿ ਕਮਰੇ ਉਹ ਖੁੱਲੀ ਬਣੀ ਹੈ ਪ੍ਰੋਪਰ। ਸਾਹਮਣੇ ਪਾਣੀ ਵਾਲੀ ਹੋਦੀ ਬਣਾਈ ਗਈ ਤੇ ਇਹ ਸੀ ਜੀ ਇਹ ਭਰਾਵਾਂ ਦਾ ਘੋੜੀ ਪਾਲ ਮੁਰੱਬਾ। ਆਹ ਸਾਹਮਣੇ ਆਪਾਂ ਵੇਖ ਲਈ ਹਵੇਲੀ। ਹਾਂਜੀ 9 ਲੱਖ 9 ਲੱਖੀ ਹਵੇਲੀ। 9 ਲੱਖ ਦੀ 9 ਲੱਖ ਦੀ ਬਣੀ ਤੇ ਹੁਣ ਜਿਹੜਾ ਨਾ ਆਪਾਂ ਵਾਪਸ ਨਿਕਲੀਏ ਜੀ। ਹਵੇਲੀ ਆਪਾਂ ਤੁਹਾਨੂੰ ਦਿਖਾਤੀ ਆ, ਘੋੜੀ ਪਾਲ ਮੁਰੱਬਾ ਦਾ ਹਾਦਸਾ। ਤੇ ਹੁਣ ਜਿਹੜਾ ਨਾ ਵਾਪਸ ਨੂੰ ਚਾਲੇ ਪਾਈਏ ਤੇ ਇੱਧਰ ਆਪਣੀ ਮੋਟਰਸਾਈਕਲ ਖੜੀ ਹੈ ਤੇ ਲੈ ਕੇ ਨਾ ਹੁਣ ਵਾਪਸ। ਚੰਗਾ ਵੀ ਦੋਸਤਾਂ। ਠੀਕ ਹੈ, ਓਕੇ ਦੋਸਤਾਂ, ਬਹੁਤ ਸ਼ੁਕਰੀਆ ਯਾਰ। ਇਹ ਆ ਯਾਰ ਓਕੇ ਯਾਰ ਮੇਰੇ ਦੋਸਤ, ਤੂੰ ਬੜਾ ਸਾਨੂੰ ਵਿਜ਼ਿਟ ਕਰਾਇਆ ਹਵੇਲੀ ਦਾ, ਡਰਾਇਆ ਵੀ ਆ ਸੱਪਾਂ ਤੋਂ ਤੇ ਜਿਹੜਾ ਨਾ ਵਿਜ਼ਿਟ ਵੀ ਕਰਾਇਆ। ਨੈਕਸਟ ਟਾਈਮ ਵੀ ਤੁਹਾਨੂੰ ਕਰਾਵਾਂਗੇ ਵਿਜ਼ਿਟ ਬਾਈ। ਇਨਸ਼ਾਅੱਲਾ ਇਨਸ਼ਾਅੱਲਾ। ਤੇ ਲਓ ਜੀ ਫਾਈਨਲੀ ਫਿਰ ਨਿਕਲੀਏ ਆਪਾਂ 9 ਲੱਖੀ ਹਵੇਲੀ ਤੋਂ ਵਾਪਸ ਨੂੰ। ਚਲੋ ਜੀ ਦੋਸਤੋ ਮਾਰੋ ਫਿਰ ਕਿੱਕ ਬਿਸਮਿਲ੍ਲਾ ਪੜ੍ਹ ਕੇ। ਚਲੋ ਜੀ ਓਕੇ ਵੀਰ, ਬਹੁਤ ਸ਼ੁਕਰੀਆ ਦੋਸਤਾ, ਬਾਏ ਬਾਏ। ਚਲ ਆ ਰਾਹ ਬੜਾ ਪਿਆਰਾ ਵਾ ਵੀਰ ਤੁਹਾਡਾ ਨਾ। ਅੱਛਾ ਸੋਲੰਗ ਹੁੰਦਾ ਸੀ ਪਹਿਲਾਂ, ਵੀਰ ਕਹਿੰਦਾ ਇੱਥੇ ਹਲੇ ਵੀ ਵਿੱਚ ਵਿੱਚ ਨਾ ਆਹ ਵੇਖੋ ਇੱਟਾਂ ਨਜ਼ਰ ਆ ਰਹੀਆਂ। ਵਾਕਈ ਵੀ ਵਾਕਈ ਸੋਲੰਗ ਹੈਗਾ ਸੀ, ਪਰ ਹੁਣ ਨਾ ਜਿਹੜਾ ਮਿਟਿਆ ਜਿਹਾ ਪਿਆ ਹਨਾ ਹਵੇਲੀ ਤਰ੍ਹਾਂ। ਹਾਂ ਟਾਈਮ ਬਹੁਤ ਜ਼ਿਆਦਾ ਹੋ ਗਿਆ, 100 ਸਾਲ ਥੋੜਾ ਹੁੰਦਾ ਯਾਰ, ਉੱਪਰ ਹੋ ਗਿਆ ਕੰਮ। ਬਿਲਕੁਲ ਬਿਲਕੁਲ, ਮੈਂ ਦੱਸਿਆ ਅੱਗੇ ਵੀਡੀਓ ਦੀ ਕਿ ਸਭ ਤੋਂ ਪਹਿਲਾਂ ਬਿਜਲੀ। ਹਾਂ ਤੇ ਲਓ ਜੀ ਹਵੇਲੀ ਚੋਂ ਨਿਕਲ ਕੇ ਜਾ ਰਹੇ ਆ ਵਾਪਸ। ਤੇ ਪਾਣੀ ਤਾਂ ਉੱਥੇ ਆਪਾਂ ਪੀਤਾ ਸੀ, ਪਰ ਨਾ ਜਿਹੜੇ ਗਰਮੀ ਵੀ ਆ ਤੇ ਪਿਆਸ ਬਹੁਤ ਲੱਗੀ ਤੇ ਆਪਾਂ ਨੂੰ ਫਾਈਨਲੀ ਸ਼ਰਦਾਈ ਨਜ਼ਰ ਆ ਗਿਆ। ਸ਼ਰਦਾਈ ਵਾਲੇ ਡੇਰੇ ਮੈਂ ਤੁਹਾਨੂੰ ਦਿਖਾਉਂਦਾ ਹੀ ਰਹਿਣਾ। ਇਹ ਸ਼ਰਦਾਈ ਵਾਲੇ ਜਗ੍ਹਾ ਨਾ ਜਿਹੜੇ ਗਰਮੀ ਆ ਅੱਜ ਕੱਲ, ਇਸ ਕਰਕੇ ਨਾ ਸ਼ਰਦਾਈ ਵਾਲੇ ਜਗ੍ਹਾ ਇਹ ਬਣੇ ਹੋਏ ਨੇ ਸਟਾਫ। 2 ਗਲਾਸ ਲਾ ਦੇ ਸੋਹਣੇ ਜੇ ਕਰਕੇ, ਠੰਡੇ ਜੇ ਕਰਕੇ। ਆਹਾ ਕਿਆ ਬਾਤ ਹੈ ਦੋਸਤ। ਵੀਰੇ ਉਹ ਸ਼ਰਦਾਈ ਪੀ ਕੇ ਤੇ ਹੁਣ ਘਰ ਨੂੰ ਚਾਲੇ ਪਾਉਣ ਲੱਗੇ ਆ ਵਾਪਸ। ਤੇ ਇਹ ਸੀ ਆਪਣਾ ਅੱਜ ਦਾ ਵਲੌਗ। ਆਪਾਂ ਤੁਹਾਨੂੰ ਦਿਖਾਈ 9 ਲੱਖੀ ਹਵੇਲੀ। ਤੇ ਕੋਈ ਗਲਤੀ ਖਤਾਈ ਇਨਫੋਰਮੇਸ਼ਨ 'ਚ ਹੋ ਗਈ ਹੋਵੇ ਤੇ ਉਹਦੇ ਲਈ ਮਾਜ਼ਰਤ ਚਾਹੁੰਦੇ ਆ। ਬਸ ਆਪਣਾ ਮੇਨ ਮੁੱਦਾ ਤੁਹਾਨੂੰ ਦਿਖਾਉਣ ਦਾ ਹੀ ਸੀ। ਹਿਸਟਰੀ ਤੇ ਜਿੰਨੀ ਕੁ ਆਪਾਂ ਪੜ੍ਹੀ, ਆਪਾਂ ਮੋਟੀ ਤੁਹਾਨੂੰ ਦੱਸਤਾ ਵੀ ਇਹਦਾ ਆਹ ਸੀ ਸਿਸਟਮ ਸਾਰਾ ਨਾ ਪੁਰਾਣੇ ਵਕਤਾਂ ਨੂੰ। ਤੇ ਬਹੁਤ ਸਾਰਾ ਪਿਆਰ ਸਾਰਿਆਂ ਨੂੰ। ਤੇ ਚੈਨਲ ਮੇਰਾ ਕਰ ਲਿਓ ਸਬਸਕ੍ਰਾਈਬ। ਨਵੇਂ ਵਲੋਗਾਂ ਲਈ ਨਵੇਂ ਵਲੋਗ ਆਉਂਦੇ ਰਹਿਣਗੇ। ਤੇ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ। ਚੈਨਲ ਕਰ ਲਿਓ ਸਬਸਕ੍ਰਾਈਬ। ਰੱਬ ਰੱਖਾ।